ਟੀਵੀ 84 ਉੱਤੇ ਪ੍ਰੋਗਰਾਮ ਖਬਰ ਦੀ ਖਬਰ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਮੈਂ ਸਰਬਜੀਤ ਸਿੰਘ ਘੁਮਾਣ ਫਤਿਹ ਅਰਜ ਕਰਦਾ ਹਾਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਕੱਲ ਸਾਡੇ ਸਿੱਖ ਸਮਾਜ ਦੇ ਵਿੱਚ ਸਾਡੇ ਉਹਨਾਂ ਭਰਾਵਾਂ ਦੇ ਬਾਰੇ ਬੜੀ ਚਰਚਾ ਚੱਲ ਰਹੀ ਆ ਜਿਹੜੇ ਅੱਡ-ਅੱਡ ਮੁਲਕਾਂ ਤੋਂ ਦਿੱਲੀ ਆ ਕੇ ਮੋਦੀ ਸਰਕਾਰ ਦੇ ਨਾਲ ਸਿੱਖ ਮੁੱਦਿਆਂ ਦੇ ਉੱਤੇ ਗੱਲਬਾਤ ਕਰ ਰਹੇ ਨੇ ਜਾਂ ਕਰਕੇ ਗਏ ਨੇ। ਇੰਗਲੈਂਡ ਤੋਂ, ਫਰਾਂਸ ਤੋਂ ਤੇ ਕੈਨੇਡਾ ਤੋਂ ਜਿਹੜੀਆਂ ਸ਼ਖਸੀਅਤਾਂ ਭਾਰਤ ਆ ਕੇ ਗਈਆਂ ਨੇ ਜਾਂ ਆਈਆਂ ਹੋਈਆਂ ਨੇ, ਹੋਰ ਵੀ ਕਈਆਂ ਬਾਰੇ ਚਰਚੇ ਨੇ। ਇਹ ਸਾਰੇ ਦੇ ਸਾਰੇ ਲੋਕ ਪਿਛਲੇ ਸਮੇਂ ਦੇ ਵਿੱਚ ਚਰਚਾ ਵਿੱਚ ਰਹੇ ਨੇ ਤੇ ਬੜੀ ਵੱਡੀ ਕਿਸੇ ਵੇਲੇ ਇਹਨਾਂ ਦੀ ਅਖਬਾਰਾਂ ਦੀ ਦੁਨੀਆ ਵਿੱਚ, ਮੀਡੀਆ ਦੀ ਦੁਨੀਆ ਵਿੱਚ, ਸਿੱਖ ਸੰਘਰਸ਼ ਦੀ ਦੁਨੀਆ ਵਿੱਚ ਬੜਾ ਥਾਂ ਸੀ। ਹੁਣ ਬੇਸ਼ੱਕ ਕਿਉਂਕਿ ਪੂਰੇ ਤੌਰ ਤੇ ਆਲ ਓਵਰ ਹੀ ਸਿੱਖ ਸੰਘਰਸ਼ ਦਾ ਜਿਹੜਾ ਹਾਲ ਆ ਉਹਦੇ ਵਿੱਚ ਜਿਹੜੇ ਜਵਾਨੀ ਪਹਿਰੇ ਦੇ ਵਿੱਚ ਸ਼ਖਸੀਅਤਾਂ ਜਿਹੜੀਆਂ ਛਾਈਆਂ ਹੋਈਆਂ ਸੀ, ਅੱਜ ਉਹੋ ਜਿਹਾ ਉਹਨਾਂ ਦਾ ਤਪ ਤੇਜ ਜਾਂ ਉਹੋ ਜਿਹਾ ਪ੍ਰਭਾਵ ਨਹੀਂ, ਪਰ ਕਿਸੇ ਵੇਲੇ ਇਹਨਾਂ ਲੋਕਾਂ ਦਾ ਬਹੁਤ ਵੱਡਾ ਯੋਗਦਾਨ ਰਿਹਾ ਤੇ ਇਹ ਸ਼ਖਸੀਅਤਾਂ ਕਿਸੇ ਨਾ ਕਿਸੇ ਕਾਰਨ ਸਿੱਖ ਸਮਾਜ ਵਿੱਚ ਬੇਹੱਦ ਚਰਚਾ ਵਿੱਚ ਵੀ ਰਹੀਆਂ ਨੇ। ਕਨਿਸ਼ਕ ਜਹਾਜ਼ ਕਾਂਡ ਤੋਂ ਬਾਅਦ ਜਿਸ ਤਰੀਕੇ ਨਾਲ ਹੋਰਨਾਂ ਕਈ ਹਸਤੀਆਂ ਦਾ ਜ਼ਿਕਰ ਚੱਲਦਾ ਰਿਹਾ, ਰਬਦਮਨ ਸਿੰਘ ਮਲਕ ਦਾ ਵੀ ਜ਼ਿਕਰ ਆਉਂਦਾ ਰਿਹਾ ਤੇ ਜਿਹੜਾ ਇਹ ਜਹਾਜ਼ ਹਾਦਸਾ ਹੋਇਆ, ਇਹ ਕਿਵੇਂ ਹੋਇਆ, ਕਾਹਤੋਂ ਹੋਇਆ, ਕਿਵੇਂ ਇਹਨੇ ਸਾਡੀ ਸਿੱਖ ਸੰਘਰਸ਼ ਦੀ ਵਿਦੇਸ਼ਾਂ ਦੇ ਵਿੱਚ ਜਿਹੜੀ ਸੀਗੀ ਅਕਸ ਉਹਨੂੰ ਖਰਾਬ ਕਰਨ ਵਿੱਚ ਯੋਗਦਾਨ ਪਾਇਆ, ਕਿਵੇਂ ਅਸੀਂ ਨਾ ਚਾਹੁੰਦੇ ਹੋਏ ਵੀ ਇਹਦੇ ਅਸਰਾਂ ਤੋਂ ਬਚ ਨਾ ਸਕੇ। ਇਹ ਸਾਰੀਆਂ ਗੱਲਾਂ ਜਦੋਂ ਕਰਦੇ ਕਰਾਉਂਦੇ ਆ ਤਾਂ ਉਸ ਮੌਕੇ ਜਦੋਂ ਅਸੀਂ ਇਹ ਮਾਹੌਲ ਉਹ ਚੇਤੇ ਕਰਦੇ ਆ, ਜਦੋਂ 2005 ਦੀ ਗੱਲ ਹੈ, ਇੱਥੇ ਅਸੀਂ ਅੰਮ੍ਰਿਤਸਰ ਜੇਲ੍ਹ ਦੇ ਵਿੱਚ ਬੰਦ ਸੀਗੇ ਕਿਉਂਕਿ 26 ਜਨਵਰੀ 2005 ਨੂੰ ਅਸੀਂ ਇੱਥੇ ਖਾਲਿਸਤਾਨੀ ਝੰਡਾ ਝੁਲਾ ਕੇ, ਜਿੱਥੇ 13 ਸਿੰਘਾਂ ਦੀ ਸ਼ਹਾਦਤ ਹੋਈ ਆ 1978 ਦੇ ਵਿੱਚ, ਜਿੱਥੋਂ ਇਹ ਮੌਜੂਦਾ ਸੰਘਰਸ਼ ਤੁਰਿਆ ਆਰੰਭ ਹੋਇਆ, ਉਸ ਜਗ੍ਹਾ ਦੇ ਉੱਤੇ ਅਸੀਂ ਇੱਕ ਸਮਾਗਮ ਕੀਤਾ 26 ਜਨਵਰੀ ਨੂੰ ਦਲ ਖਾਲਸਾ ਵੱਲੋਂ ਤੇ ਅਸੀਂ 25-30 ਜਾਣੇ ਗ੍ਰਿਫਤਾਰ ਹੋ ਕੇ ਅੰਮ੍ਰਿਤਸਰ ਜੇਲ੍ਹ 'ਚ ਬੰਦ ਸੀਗੇ ਤੇ ਉੱਥੇ ਜੇਲ੍ਹ ਦੇ ਵਿੱਚ ਹੀ ਸਾਨੂੰ ਇਹ ਖਬਰ ਮਿਲੀ ਵੀ ਕਨਿਸ਼ਕ ਜਹਾਜ਼ ਹਾਦਸੇ ਦਾ ਜਿਹੜਾ ਫੈਸਲਾ ਉਹ ਆ ਗਿਆ ਵਾ, ਜਿਹਦੇ ਵਿੱਚ ਇਹ ਜਿਹੜੇ ਬੰਦੇ ਨੇਗੇ ਇਹ ਬਰੀ ਹੋ ਗਏ ਆ। ਤੇ ਅਸੀਂ ਅੰਦਰ ਬੈਠਿਆਂ ਨੇ ਇਹ ਫੈਸਲਾ ਕੀਤਾ ਸੀ ਵੀ ਸੱਚੇ ਪਾਤਸ਼ਾਹ ਨੇ ਸਾਡੀ ਕੌਮ ਤੋਂ ਬੜਾ ਵੱਡਾ ਇਹ ਬੋਝ ਲਾਹ ਦਿੱਤਾ ਤੇ ਚਲੋ ਆਪਾਂ ਸ਼ੁਕਰਾਨਾ ਮਨਾਵਾਂਗੇ। ਸੋ ਸਾਨੂੰ ਯਾਦ ਆ ਕਿ ਇੱਥੇ ਅੰਮ੍ਰਿਤਸਰ ਦਰਬਾਰ ਸਾਹਿਬ ਦੇ ਕੋਲ ਗੁਰਦੁਆਰਾ ਸੰਤੋਖਸਰ ਸਾਹਿਬ ਦੇ ਵਿੱਚ ਭਰਾਵਾਂ ਦੇ ਢਾਬੇ ਦੇ ਕੋਲ ਅਸੀਂ ਇੱਕ ਦਲ ਖਾਲਸਾ ਵੱਲੋਂ ਸ਼ੁਕਰਾਨਾ ਦਿਵਸ ਮਨਾਇਆ ਸੀ, ਜਿੱਥੇ ਕਈ ਸ਼ਖਸੀਅਤਾਂ ਨੇ ਕੌਮ ਦੀਆਂ ਨੇ ਪਹੁੰਚ ਕੇ ਹਾਜ਼ਰੀਆਂ ਭਰੀਆਂ ਸੀਗੀਆਂ ਤੇ ਐਡਵੋਕੇਟ ਨਵਕਿਰਨ ਸਿੰਘ ਉਹਨਾਂ ਨੂੰ ਵੀ ਅਸੀਂ ਇਸ ਮੌਕੇ ਤੇ ਮਾਣ ਸਨਮਾਨ ਦਿੱਤਾ ਸੀ। ਤੇ ਬਾਅਦ ਵਿੱਚ ਬਾਗੜੀ ਪਿੰਡ ਨਕੋਦਰ ਦੇ ਕੋਲ ਆ, ਭਾਈ ਅਜੈਬ ਸਿੰਘ ਬਾਗੜੀ ਦੇ ਪਿੰਡ ਵੀ ਉਹਨਾਂ ਨੇ ਇੱਕ ਸਮਾਗਮ ਪਿੰਡ ਆਪਦੇ ਕੀਤਾ ਸੀ, ਨਗਰ ਨਿਵਾਸੀਆਂ ਨੇ, ਘਰਦਿਆਂ ਨੇ, ਉਹਨਾਂ ਦੇ ਨੇ, ਉੱਥੇ ਵੀ ਮੈਂ ਹਾਜ਼ਰੀ ਭਰ ਕੇ ਆਇਆ ਸੀ। ਤੇ ਮੈਨੂੰ ਯਾਦ ਆ ਵੀ ਅਸੀਂ ਸੋਚਦੇ ਸੀਗੇ ਕਿ ਜੇਕਰ ਰਬਦਮਨ ਸਿੰਘ ਮਲਕ ਦੇ ਪਰਿਵਾਰ ਦਾ ਕੋਈ ਮੈਂਬਰ ਹੋਵੇ ਉਹਨੂੰ ਮੌਕੇ ਤੇ ਸੱਦੀਏ, ਇੱਥੇ ਜਿਹੜਾ ਸੀ ਅੰਮ੍ਰਿਤਸਰ ਸਮਾਗਮ ਕਰਾਇਆ ਸੀ ਤੇ ਮੈਂ ਖੁਦ ਉੱਥੇ ਝੋਕ ਰੋਡ ਫਿਰੋਜ਼ਪੁਰ ਉੱਥੇ ਮੈਂ ਗਿਆ ਸੀਗਾ ਤੇ ਮਿਲ ਕੇ ਆਇਆ। ਉੱਥੇ ਪਰਿਵਾਰ ਦੇ ਵਿੱਚ ਕੋਈ ਹੈ ਨਹੀਂ ਸੀਗਾ, ਘਰ ਬੜੀ ਵੱਡੀ ਸਾਰੀ ਕੋਠੀ ਸੀਗੀ, ਕੋਈ ਉੱਥੇ ਮਿਲਿਆ ਤਾਂ ਨਹੀਂ, ਪਰ ਮੈਂ ਉੱਥੇ ਗਿਆ ਸੀ ਤਾਂ ਕਿ ਸੱਦਾ ਪੱਤਰ ਦੇ ਕੇ ਆਈਏ, ਉਹਨਾਂ ਨੂੰ ਵੀ ਕਹੀਏ ਤੁਸੀਂ ਆਵੋ। ਸੋ ਜਿਹੜਾ ਇਹ ਕਨਿਸ਼ਕ ਜਹਾਜ਼ ਕਾਂਡ ਆ ਨਾ, ਇਹਦੇ ਬਾਰੇ ਇਹ ਚਰਚਾ ਪਹਿਲੇ ਦਿਨ ਤੋਂ ਚੱਲਦੀ ਰਹੀ ਆ ਕਿ ਇਹ ਬੱਬਰ ਖਾਲਸਾ ਦਾ ਕੰਮ ਆ
ਤੇ ਪਰ ਇਹ ਚਰਚਾ ਬਾਰ-ਬਾਰ ਨਾਲ ਦੀ ਨਾਲ ਚੱਲਦੀ ਰਹੀ ਆ ਕਿ ਇਹ ਜਿਹੜਾ ਹੈ ਭਾਰਤੀ ਖੁਫੀਆ ਏਜੰਸੀਆਂ ਦਾ ਡਿਜ਼ਾਈਨ ਕੀਤਾ ਹੋਇਆ ਇੱਕ ਇਹੋ ਜਿਹਾ ਕੰਮ ਸੀਗਾ ਜਿਹਦੇ ਨਾਲ ਸਿੱਖ ਸੰਘਰਸ਼ ਦੇ ਖਿਲਾਫ ਸਾਰੇ ਦੁਨੀਆ ਦੇ ਵਿੱਚ ਲੋਕਾਂ ਦੇ ਮਨਾਂ ਦੇ ਵਿੱਚ ਖਿਆਲ ਭਰੇ ਜਾਣ। ਇਹ ਚਰਚਾ ਨਾਲ ਦੀ ਨਾਲ ਪਹਿਲੇ ਦਿਨ ਤੋਂ ਹੀ ਚੱਲਦੀ ਆ ਰਹੀ ਆ ਤੇ ਜਿਹੜੀ ਆਈਬੀ ਦੇ ਸਾਬਕਾ ਜੁਆਇੰਟ ਡਾਇਰੈਕਟਰ ਮਲੋਆ ਕ੍ਰਿਸ਼ਨਧਰ ਨੇ ਕਿਤਾਬ ਲਿਖੀ ਆ ਖੁੱਲੇ ਭੇਤ ਓਪਨ ਸੀਕ੍ਰੇਟ ਆਫ ਇੰਟੈਲੀਜੈਂਸ ਬਿਊਰੋ ਵਾਲੇ, ਉਸ ਕਿਤਾਬ ਦੇ ਵਿੱਚ ਵੀ ਉਹਨੇ ਬੜੇ ਵਿਸਥਾਰ ਦੇ ਨਾਲ ਗੱਲਬਾਤ ਸਾਰੀ ਲਿਖੀ ਆ, ਜਿਹਦੇ ਤੋਂ ਜਾਂ ਹੋਰ ਕਈ ਕਿਤਾਬਾਂ ਤੋਂ ਜਾਂ ਕਈ ਹੋਰ ਸਰੋਤਾਂ ਤੋਂ ਇਹੀ ਗੱਲ ਜ਼ਾਹਿਰ ਹੁੰਦੀ ਆ ਕਿ ਇਹ ਜਿਹੜਾ ਕੰਮ ਸੀਗਾ ਇਹ ਬੇਸ਼ੱਕ ਖਾਲਿਸਤਾਨੀ ਧਿਰਾਂ ਦੇ ਪੇਟੇ ਪਾ ਦਿੱਤਾ ਜਾ ਰਿਹਾ, ਪਰ ਹਕੀਕਤਨ ਇਹਦੇ ਵਿੱਚ ਕਿਤੇ ਨਾ ਕਿਤੇ ਭਾਰਤੀ ਹਕੂਮਤੀ ਤੰਤਰ ਦੀ ਗੜਬੜੇਸ਼ਨ ਹੈ ਜ਼ਰੂਰ ਆ। ਤੋ ਜਦੋਂ ਲਹਿਰਾਂ ਚੱਲਦੀਆਂ ਨੇ, ਕੌਮਾਂ ਜਦੋਂ ਕੋਈ ਜੱਦੋ-ਜਹਿਦ ਆਰੰਭਦੀਆਂ ਨੇ ਤਾਂ ਉਦੋਂ ਜਿਹੜੀ ਹਾਕਮ ਜਮਾਤਾਂ ਹੁੰਦੀਆਂ ਨੇ ਉਹ ਇਦਾਂ ਦੇ ਕਈ ਕਾਰੇ ਕਰਵਾ ਲੈਂਦੀਆਂ ਹੁੰਦੀਆਂ ਨੇ ਜਿਹਦੇ ਨਾਲ ਲੋਕਾਂ ਦੇ ਮਨਾਂ ਦੇ ਵਿੱਚ ਸੰਘਰਸ਼ ਦੇ ਖਿਲਾਫ ਮਾਹੌਲ ਪੈਦਾ ਹੋ ਜਾਏ। ਕਨਿਸ਼ਕ ਜਹਾਜ਼ ਕਾਂਡ ਤੇ ਹੋਰ ਬਹੁਤ ਸਾਰੀਆਂ ਇਹੋ ਜਿਹੀਆਂ ਵਾਰਦਾਤਾਂ ਖਾੜਕੂ ਸਿੱਖ ਸੰਘਰਸ਼ ਵਿੱਚ ਹੋਈਆਂ ਨੇ ਜਿਨ੍ਹਾਂ ਬਾਰੇ ਅੱਜ ਜਦੋਂ ਠੰਡੇ ਮਤੇ ਨਾਲ ਸੋਚਦੇ ਆ ਤਾਂ ਇਹੀ ਮੰਨਣਾ ਪੈਂਦਾ ਕਿ ਇਹਨਾਂ ਦੇ ਕਿਉਂਕਿ ਨਤੀਜੇ ਜਿਹੜੇ ਨੇ ਉਹ ਸਿੱਖ ਸੰਘਰਸ਼ ਦੇ ਖਿਲਾਫ ਭੁਗਤੇ ਨੇ ਤੇ ਇਹ ਕੰਮ ਜਿਹੜੇ ਨੇ ਇਹ ਕਰਨ ਕਰਾਉਣ ਦੇ ਵਿੱਚ ਹੋ ਸਕਦਾ ਕਿਸੇ ਦੀ ਮਾੜੀ ਇੰਟੈਂਸ਼ਨ ਹੋਵੇ, ਹੋ ਸਕਦਾ ਕਿਸੇ ਨਾ ਕਿਸੇ ਤਰੀਕੇ ਦੀ ਘੁਸਪੈਠ, ਕਿਉਂਕਿ ਗਰੀਲਾ ਜ਼ਿੰਦਗੀ ਦੇ ਵਿੱਚ ਇਹੋ ਜਿਹੇ ਕੰਮ ਇੱਥੇ ਤਾਂ ਪੰਜਾਬ ਦੀ ਧਰਤੀ ਉੱਤੇ ਕੈਟਾਂ ਟੌਟਾਂ ਨੇ ਜੋ ਕੁਝ ਕੀਤਾ ਉਹ ਸਾਡੇ ਤੋਂ ਲੁਕਿਆ ਨਹੀਂ ਹੋਇਆ। ਸੋ ਰਪਦਮਨ ਸਿੰਘ ਮਲਕ ਦਾ ਨਾਂ ਬੜੇ ਲੰਮੇ ਸਮੇਂ ਤੋਂ ਚਰਚਾ 'ਚ ਰਿਹਾ ਤੇ ਹੁਣ ਬੜੇ ਕਾਫੀ ਚਿਰ ਤੋਂ ਉਹ ਮੁੱਖ ਪਲੇਟਫਾਰਮ ਤੋਂ ਲਾਂਭੇ ਸੀਗੇ ਤੇ ਇੱਕਦਮ ਉਹਨਾਂ ਦਾ ਨਾਂ ਆਇਆ ਵੀ ਕੈਨੇਡਾ ਤੋਂ ਰਪਦਮਨ ਸਿੰਘ ਮਲਕ ਵੀ ਪਧਾਰੇ ਹੋਏ ਨੇ। ਤੋ ਜਿਹੜੀਆਂ ਸ਼ਖਸੀਅਤਾਂ ਨੂੰ ਭਾਰਤ ਸਰਕਾਰ ਅੰਗੇਜ਼ ਕਰੀ ਬੈਠੀ ਆ ਗੱਲਬਾਤ ਵਿੱਚ, ਕਹਿੰਦੇ ਆ ਵੀ ਸਿੱਖ ਸੰਘਰਸ਼ ਨਾਲ ਸੰਬੰਧਿਤ ਮਸਲਿਆਂ ਉੱਤੇ ਕੌਮ ਦੇ ਮਸਲੇ ਨਿਬੇੜਨ ਦੇ ਲਈ ਗੱਲਬਾਤ ਕਰਨੀ ਆ, ਪਰ ਇਹ ਉਹ ਸ਼ਖਸੀਅਤਾਂ ਤਾਂ ਨਹੀਂ ਹੈਗੀਆਂ ਜਿਨ੍ਹਾਂ ਦੇ ਬਾਰੇ ਅਸੀਂ ਮੰਨ ਸਕੀਏ ਕਿ ਇਹਨਾਂ ਨਾਲ ਗੱਲਬਾਤ ਕੀਤਿਆਂ ਗੱਲ ਨਿਬੜ ਜਾਊਗੀ। ਅਸੀਂ ਇਹ ਮੰਨਦੇ ਆ ਕਿ ਕੌਮ ਨੂੰ ਕਦੇ ਵੀ ਗੱਲਬਾਤ ਤੋਂ ਭੱਜਣਾ ਨਹੀਂ ਚਾਹੀਦਾ, ਪਰ ਅਸੀਂ ਇਹ ਵੀ ਸਮਝ ਲਈਏ ਕਿ ਇਹ ਜਿਹੜੀਆਂ ਸ਼ਖਸੀਅਤਾਂ ਨਾਲ ਗੱਲਬਾਤ ਕਰਨ ਦਾ ਦਾਅਵਾ ਕੀਤਾ ਜਾ ਰਿਹਾ, ਚਾਹੇ ਉਹ ਸਾਡੇ ਕੌਮ ਦੇ ਵਿੱਚ ਕਿੰਨੀਆਂ ਵੀ ਸਤਿਕਾਰਤ ਹੋਣ, ਪਰ ਉਹਨਾਂ ਨੂੰ ਅਸੀਂ ਇਸ ਲੈਵਲ ਤੇ ਨਹੀਂ ਸਵੀਕਾਰ ਕਰ ਸਕਦੀ ਕੌਮ ਕਿ ਉਹਨਾਂ ਨਾਲ ਗੱਲ ਨਿਬੜਿਆਂ ਗੱਲ ਨਿਬੜ ਜੂਗੀ। ਭਾਈ ਸੇਵਾ ਸਿੰਘ ਲੱਲੀ, ਭਾਈ ਸ਼ਿੰਗਾਰਾ ਸਿੰਘ ਮਾਨ, ਭਾਈ ਦਲਵੀਰ ਸਿੰਘ ਬੈਂਸ ਜਾਂ ਜਿਹੜੀਆਂ ਹੋਰ ਸ਼ਖਸੀਅਤਾਂ ਨੇ ਉਹਨਾਂ ਦੇ ਬਾਰੇ ਅਸੀਂ ਕੋਈ ਨਾਵਾਚਕ ਟਿੱਪਣੀ ਨਹੀਂ ਕਰ ਰਹੇ, ਪਰ ਇਹ ਗੱਲ ਜ਼ਰੂਰ ਹੈ ਕਿ ਜੇਕਰ ਉਹਨਾਂ ਨੇ ਇਸ ਖੇਡ ਦਾ ਹਿੱਸਾ ਬਣਨਾ ਸੀ ਤਾਂ ਉਹਨਾਂ ਨੂੰ ਇਸ ਗੱਲ ਦਾ ਜ਼ਰੂਰ ਅਹਿਸਾਸ ਹੋਣਾ ਚਾਹੀਦਾ ਸੀ ਕਿ ਸੰਗਤ ਸਵਾਲ ਬਹੁਤ ਕਸੂਤੇ ਪੁੱਛੂਗੀ। ਇਹ ਸੌਖੀ ਜੀ ਖੇਡ ਨਹੀਂ ਹੈ। ਹੁਣ ਸੋਸ਼ਲ ਮੀਡੀਆ ਦੇ ਜ਼ਮਾਨੇ ਵਿੱਚ ਮਿੰਟ 'ਚ ਦੀ ਅਗਲੇ ਸ਼ੀਸ਼ਾ ਲੇਦਰ ਕਰ ਦਿੰਦੇ ਆ, ਤਾਂ ਉਹਨਾਂ ਨੂੰ ਇਹ ਗੱਲ ਦਾ ਅਹਿਸਾਸ ਹੋਣਾ ਚਾਹੀਦਾ ਸੀ ਕਿ ਅਸੀਂ ਬੜੀ ਜ਼ਿੰਮੇਵਾਰੀ ਵਾਲੀ ਖੇਡ ਵਿੱਚ ਸ਼ਾਮਲ ਹੋਣ ਜਾ ਰਹੇ ਹਾਂ ਤੇ ਕਿਉਂ ਨਾ ਪਹਿਲਾਂ ਕੌਮ ਦਾ ਭਰੋਸਾ ਜਿਹੜਾ ਹੈਗਾ ਉਹ ਰੱਖਿਆ ਜਾਵੇ। ਬੜੀ ਚੰਗੀ ਗੱਲ ਹੋਣੀ ਸੀ ਜਦੋਂ ਅਜੇ ਇਹ ਚਰਚਾ ਚੱਲ ਰਹੀ ਸੀ ਕਿ ਕੁਝ ਬੰਦੇ ਇੰਡੀਆ ਆਉਣਾ ਚਾਹੁੰਦੇ ਆ। ਅਸੀਂ ਉਦੋਂ ਵੀ ਇਹ ਗੱਲ, ਮੈਂ ਖੁਦ ਵੀ ਇਹ ਗੱਲ ਕਹੀ ਆ ਤੇ ਹੋਰ ਵੀ ਕਈ ਪਲੇਟਫਾਰਮਾਂ ਤੋਂ ਗੱਲ ਇਹ ਉੱਭਰਦੀ ਰਹੀ ਆ ਕੌਮ ਦੇ ਵਿੱਚੋਂ ਵੀ ਇਹ ਜਿਹੜੀਆਂ ਸ਼ਖਸੀਅਤਾਂ ਨੇ ਇਹਨਾਂ ਨੂੰ ਆਉਣਾ ਤਾਂ ਚਾਹੀਦਾ, ਜਿਨ੍ਹਾਂ ਦੇ ਕਾਲੀਆਂ ਸੂਚੀਆਂ ਚੋਂ ਨਾਂ ਕੱਢ ਦਿੱਤੇ ਗਏ ਨੇ, ਜਿਹੜੇ ਹੁਣ ਭਾਰਤ ਆਉਣ ਜਾਣ ਜੋਗੇ ਹੋ ਗਏ ਨੇ, ਜਿਨ੍ਹਾਂ ਦਾ ਆਉਣ ਜਾਣ ਤੇ ਪਹਿਲੋਂ ਕਾਲੀ ਸੂਚੀ ਕਰਕੇ ਪਾਬੰਦੀ ਸੀ ਜਾਂ ਜਿਨ੍ਹਾਂ ਨੂੰ ਇਸ ਵੇਲੇ ਸਟੇਟ ਨਾਲ ਗੱਲ ਕਰਾਉਣ ਦੀ ਕੋਈ ਹੈਸੀਅਤ ਹੈ, ਉਹਨਾਂ ਨੂੰ ਇੰਡੀਆ ਆਉਣਾ ਵੀ ਚਾਹੀਦਾ, ਗੱਲਬਾਤ ਵੀ ਕਰਨੀ ਚਾਹੀਦੀ ਆ, ਪਰ ਪਾਰਦਰਸ਼ਤਾ ਜਿਹੜੀ ਆ ਉਹ ਬੜੀ ਜ਼ਰੂਰੀ ਚੀਜ਼ ਆ। ਖਾਸ ਤੌਰ ਤੇ ਕੌਮ ਦਾ ਭਰੋਸਾ। ਇਹਨਾਂ ਸੱਜਣਾ ਦੇ ਖਿਲਾਫ ਬੋਲਣ ਵਾਲੇ ਜਿਹੜੇ ਭਰਾ ਨੇ ਉਹਨਾਂ ਭਰਾਵਾਂ ਦੀ ਕੀ ਮਨਸ਼ਾ ਉਹ ਜਾਣਨ, ਪਰ ਮੈਂ ਇਹ ਕਹਿਣਾ ਹੈਗਾ ਕਿ ਗੱਲਬਾਤ ਤਾਂ ਭਾਈ ਕਿਸੇ ਨਾ ਕਿਸੇ ਤਰੀਕੇ ਨਾਲ ਕੌਮ ਦੀ ਚੱਲਣੀ ਚਾਹੀਦੀ ਆ ਤੇ ਇਹ ਗੱਲਬਾਤ ਦੇ ਰਾਹ ਤੋਂ ਭੱਜਣਾ ਨਹੀਂ ਚਾਹੀਦਾ। ਪਰ ਸਾਨੂੰ ਇਹ ਜ਼ਰੂਰ ਚੇਤੇ ਰੱਖਣ ਦੀ ਲੋੜ ਆ ਕਿ ਸਾਡਾ
ਭਰੋਸਾ, ਸਾਡੀ ਵਿਸ਼ਵਾਸਯੋਗਤਾ ਨੂੰ, ਖਾਲਿਸਤਾਨੀਆਂ ਦੀ ਭਰੋਸੇਯੋਗਤਾ ਨੂੰ ਮਲੀਆ ਮੇਟ ਕਰਨਾ ਸਰਕਾਰ ਦਾ ਏਜੰਡਾ ਵਾ। ਸਰਕਾਰ ਸਾਡੇ ਨੰਬਰ ਬਣਾਉਣ ਨੂੰ ਨਹੀਂ ਬੈਠੀ। ਤੇ ਜੇ ਆਪਾਂ ਉਹੋ ਜਿਹੀਆਂ ਹਰਕਤਾਂ ਆਪ ਕਰੀਏ ਜਿਹਦੇ ਨਾਲ ਦੁਸ਼ਮਣ ਨੂੰ, ਵਿਰੋਧੀ ਨੂੰ, ਸਾਡੇ ਸ਼ਰੀਕਾਂ ਨੂੰ ਇਹ ਮੌਕਾ ਮਿਲੇ ਵੀ ਉਹ ਸਾਡੇ ਬਾਰੇ ਮਾੜੀਆਂ ਚੰਗੀਆਂ ਗੱਲਾਂ ਕਹਿ ਸਕਣ, ਫਿਰ ਸਾਡੇ ਨਾਲੋਂ ਮਾੜਾ ਕੌਣ ਆ ਜੀ। ਅੱਜ ਬੜਾ ਦੁੱਖ ਆਉਂਦਾ ਹੋਣਾ ਸਾਡੇ ਭਰਾਵਾਂ ਨੂੰ ਜਦੋਂ ਇਹਨਾਂ ਦੇ ਖਿਲਾਫ ਟਿੱਪਣੀਆਂ ਕੀਤੀਆਂ ਜਾਂਦੀਆਂ ਨੇ, ਪਰ ਇਹਨਾਂ ਨੇ ਉਦੋਂ ਕਿਸੇ ਦੀ ਨਹੀਂ ਸੁਣੀ। ਇਹਨਾਂ ਨੂੰ ਚਾਹੀਦਾ ਸੀ ਕਿ ਜੇ ਇੰਗਲੈਂਡ ਤੋਂ ਤੁਰਨ ਲੱਗੇ ਹੋ, ਕੈਨੇਡਾ ਤੋਂ ਤੁਰਨ ਲੱਗੇ ਹੋ, ਉੱਥੇ ਸੰਗਤ ਦੇ ਵਿਚਾਲੇ ਖੜ ਕੇ ਗੁਰਦੁਆਰਾ ਸਾਹਿਬ ਦੇ ਵਿੱਚ ਜਾ ਕੇ ਨੇੜੇ ਸਰੋਪੇ ਪਾ ਕੇ ਤੋਰਦੀ ਸੰਗਤ ਤੁਹਾਨੂੰ ਗੱਜ ਵੱਜ ਕੇ ਕਹਿੰਦੇ ਕਿ ਭਾਰਤ ਸਰਕਾਰ ਨੇ ਸਾਨੂੰ ਸੱਦਿਆ ਤੇ ਅਸੀਂ ਉੱਥੇ ਕੌਮ ਦੇ ਲਈ ਗੱਲਬਾਤ ਕਰਨ ਚੱਲੇ ਆ। ਜਿੰਨੀ ਕੁ ਸਾਤੋਂ ਗੱਲ ਹੋਊਗੀ ਠੀਕ ਆ, ਫਿਰ ਬਾਕੀ ਅਗਲੀ ਗੱਲ ਜਿਹੜੀ ਹੈਗੀ ਆ ਅਸੀਂ ਸੰਗਤ ਦੇ ਸਾਹਮਣੇ ਲਿਆਵਾਂਗੇ ਤੇ ਕੌਮ ਅਗਲੀ ਗੱਲ ਕਰ ਲਵੇ, ਕੌਮ ਦੇ ਲੀਡਰ ਜਿਹੜੇ ਨੇ ਅਗਲੀ ਗੱਲ ਕਰ ਲੈਣ। ਹੁਣ ਇਹ ਬੰਦੇ ਇੰਨੇ ਇਰਰੈਲੇਵੈਂਟ ਨੇ, ਅਪ੍ਰਸੰਗਕ ਨੇ, ਇਹ ਇੰਨੇ ਆਧਾਰਹੀਣ ਨੇ। ਇਹਨਾਂ ਦਾ ਸਿੱਖ ਖਾਲਿਸਤਾਨੀ ਸਫਾਂ ਦੇ ਵਿੱਚ ਕੋਈ ਬਾਹਲਾ ਲਾਗਾ ਦੇਕਾ, ਬਾਹਲੀ ਕੋਈ ਉਵੇਂ ਦੀ ਐਡੀ ਵੱਡੀ ਹਸਤੀ ਨਹੀਂ ਹੈਗੇ ਇਹ। ਜਿੰਨੇ ਟੋਟਿਆਂ 'ਚ ਲਹਿਰ ਖਿੰਡੀ ਹੋਈ ਆ, ਜਿੰਨੀਆਂ ਸ਼ਖਸੀਅਤਾਂ ਪਿਛਲੇ ਜਿਹੜੇ ਚਿਹਰੇ ਜਿਨ੍ਹਾਂ ਨੂੰ ਇੰਡੀਆ ਮੋਸਟ ਵਾਂਟਡ ਦੀ ਲਿਸਟ ਵਿੱਚ ਪਾਇਆ ਹੋਇਆ ਖਾਲਿਸਤਾਨੀ ਧਿਰਾਂ ਵਿੱਚੋਂ, ਉਹਨਾਂ ਧਿਰਾਂ ਦੀ ਗੱਲ ਸੀ ਕੋਈ। ਉਹ ਧਿਰਾਂ ਆਪਦੇ ਨੁਮਾਇੰਦੇ ਭੇਜਦੀਆਂ, ਉਹ ਸ਼ਖਸੀਅਤਾਂ ਆਪਦੇ ਨੁਮਾਇੰਦੇ ਭੇਜਦੀਆਂ, ਉਹਨਾਂ ਨਾਲ ਗੱਲ ਨਿਬੜਦੀ, ਕੋਈ ਗੱਲ ਬਣਦੀ। ਇਹ ਸਾਰੇ ਜਿਹੜੇ ਲੋਕ ਨੇ, ਇਹਨਾਂ ਦੇ ਖਿਲਾਫ ਬੋਲਣ ਵਾਲੇ ਭਰਾਵਾਂ ਨੂੰ ਵੀ ਬੇਨਤੀ ਕਰਾਂਗੇ ਵੀ ਸਰਕਾਰ ਦੇ ਟਰੈਪ ਨੂੰ ਸਮਝੋ। ਇਹਨਾਂ ਨੇ ਤਾਂ ਗਲਤੀ ਜਿਹੜੀ ਕਰਨੀ ਸੀ ਕਰ ਲਈ। ਇਹਨਾਂ ਨੇ ਪਹਿਲਾਂ ਤੁਰਨ ਤੋਂ ਪਹਿਲਾਂ ਸੱਚੇ ਤਰੀਕੇ ਨਾਲ ਗੱਲ ਨੂੰ ਹੈਂਡਲ ਨਹੀਂ ਕੀਤਾ, ਇਹਨਾਂ ਦੀ ਗਲਤੀ ਹੈ। ਪਰ ਹੁਣ ਜਿਹੜਾ ਕੁਝ ਆਪਾਂ ਕਰਨ ਲੱਗੇ ਹੋਏ ਆ, ਆਪਾਂ ਇਹਨਾਂ ਨੂੰ ਗਦਾਰ, ਕੈਟ, ਟਾਊਟ ਕਹਿਣ ਲੱਗੇ ਹੋਏ ਆ। ਆਪਾਂ ਕੀ ਕਰਨ ਲੱਗੇ ਹੋਏ ਆ? ਆਪਾਂ ਸਰਕਾਰ ਦੇ ਉਸ ਏਜੰਡੇ ਨੂੰ ਅੱਗੇ ਤੋਰ ਰਹੇ ਆ ਜਿਹਦੇ ਨਾਲ ਸਿੱਖ ਸਫਾਂ ਦੇ ਵਿੱਚ ਪਾਟੋ ਤਾੜ, ਨਫ਼ਰਤ, ਦੂਰੀ, ਇਹ ਸਾਰਾ ਕੁਝ ਵਧੂਗਾ। ਆਪਾਂ ਇਹਨਾਂ ਦੇ ਨਾਲ ਜੇ ਨਹੀਂ ਸਹਿਮਤ ਜਾਂ ਇਹਨਾਂ ਦੀਆਂ ਆਪਾਂ ਨੂੰ ਗੱਲਾਂ ਨਹੀਂ ਚੰਗੀਆਂ ਲੱਗਦੀਆਂ, ਆਪਾਂ ਆਪਦੇ ਤਰੀਕੇ ਨਾਲ ਕੌਮ ਦੀ ਸੇਵਾ ਕਰਦੇ ਰਹੋ, ਕੌਣ ਰੋਕਦਾ ਕਿਸੇ ਨੂੰ। ਪਰ ਜੇਕਰ ਕੋਈ ਭਰਾ ਸਾਡਾ ਆਪਦੇ ਹਿਸਾਬ ਦੇ ਨਾਲ ਅੱਗੇ ਵੱਧ ਰਿਹਾ, ਉਹਨੂੰ ਦੱਸਿਆ ਤਾਂ ਜਾ ਸਕਦਾ, ਸਮਝਾਇਆ ਤਾਂ ਜਾ ਸਕਦਾ ਕਿਸੇ ਗੱਲ ਬਾਰੇ। ਮੈਂ ਇੱਥੇ ਕਈ ਪੱਖ ਗੱਲ ਦੇ ਸਾਂਝੇ ਕਰਨੇ ਆ ਸਾਰੇ ਭਰਾਵਾਂ ਨੂੰ ਜਿਹੜੇ ਇਸ ਗੱਲ ਨਾਲ ਸੰਬੰਧਿਤ ਨੇ। ਉਹਨਾਂ ਨੂੰ ਵੀ ਚਾਹੀਦਾ ਇਹ ਪ੍ਰੋਗਰਾਮ ਜ਼ਰੂਰ ਖਿਆਲ ਨਾਲ ਸੁਣਨ, ਜਾਂ ਜਿਹੜੇ ਭਰਾ ਇਸ ਬਾਰੇ ਕੋਈ ਹੋਰ ਗੱਲ ਕਰਾਉਣੀ ਚਾਹੁੰਦੇ ਹੋਣ, ਉਹਨਾਂ ਨੂੰ ਵੀ ਚਾਹੀਦਾ ਕਿ ਆਪਦਾ ਪੱਖ ਸਟੱਜੇ ਤਰੀਕੇ ਨਾਲ ਰੱਖਣ। ਆਹ ਮਲੋਆ ਕ੍ਰਿਸ਼ਨ ਧਰ ਦੀ ਕਿਤਾਬ ਆ, ਖੁੱਲੇ ਭੇਤ। IB ਦਾ ਜੁਆਇੰਟ ਡਾਇਰੈਕਟਰ ਰਿਹਾ। ਉਹਨੇ ਉਹ ਸਾਰਾ ਐਪੀਸੋਡ ਲਿਖਿਆ ਜਦੋਂ ਉਹਨੇ ਭਾਰਤ ਸਰਕਾਰ ਨੇ, ਜਦੋਂ ਭਾਈ ਜਸਵੀਰ ਸਿੰਘ ਜੀ ਰੋਡੇ ਨੂੰ ਇਸੇ ਤਰੀਕੇ ਦੀ ਜਿਹੋ ਜਿਹੀ ਪ੍ਰਕਿਰਿਆ ਹੋਣਾ ਚੱਲ ਰਹੀ ਆ, ਸ਼ਾਂਤੀ ਪ੍ਰਕਿਰਿਆ, ਪੀਸ ਪ੍ਰੋਸੈਸ, ਇਦਾਂ ਦੀ ਖੇਡ ਦਾ ਹਿੱਸਾ ਉਹਨਾਂ ਨੂੰ ਬਣਾ ਲਿਆ। ਹੁਣ ਜਦੋਂ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਕੌਮ ਦੇ ਲਈ ਸ਼ਹੀਦ ਹੋ ਗਏ, ਉਦੋਂ ਬਾਅਦ ਵਿੱਚ ਜਦੋਂ ਇਹਨਾਂ ਦੇ ਪਿਤਾ ਜੀ, ਬਾਬਾ ਜਰਨੈਲ ਸਿੰਘ ਜੀ ਦੇ ਪਿਤਾ ਜੀ ਬਾਬਾ ਜੋਗਿੰਦਰ ਸਿੰਘ ਸਰਗਰਮ ਹੋਏ ਸੀ ਨਾ, ਉਦੋਂ ਸਿੱਖ ਸਫਾਂ ਦੇ ਵਿੱਚ ਇਹ ਗੱਲ ਕਹੀ ਜਾਂਦੀ ਸੀ ਕਿ ਪਹਿਲਾਂ ਤਾਂ ਭਿੰਡਰਾਂ ਵਾਲਾ ਸੀ ਨਾ, ਹੁਣ ਭਿੰਡਰਾਂ ਵਾਲੇ ਦਾ ਵੀ ਪਿਓ ਆ ਗਿਆ। ਤੇ ਉਸ ਬਜ਼ੁਰਗ ਨੇ, ਉਸ ਬਿਰਧ ਬਾਬੇ ਨੇ ਵਾਕਿਆ ਹੀ ਕਮਾਲ ਕਰਤੀ। ਸਾਰੀ ਜਿਹੜੀ ਸਿੱਖ ਸਫਾਂ ਦੇ ਵਿੱਚ ਇੱਕ ਰੋਹ ਸੀ, ਇੱਕ ਗੁੱਸਾ ਸੀ, ਉਹਨੂੰ ਇੱਕ ਪਬਲਿਕ ਵਿਊ, ਇੱਕ ਲੋਕਾਂ ਦੇ ਨਜ਼ਰ ਦੇ ਵਿੱਚ ਲੈ ਆਉਣਾ, ਜਨਤਕ ਤੌਰ ਤੇ ਲਹਿਰ ਨੂੰ ਜਿਵੇਂ ਉਭਾਰਿਆ, ਥਾਂ ਥਾਂ ਤੇ ਜਨਤਕ ਤੌਰ ਤੇ ਪ੍ਰੋਗਰਾਮ ਕੀਤੇ ਕਰਾਏ, ਤੇ ਜਿਵੇਂ ਅਕਾਲੀ ਦਲ ਬਣਾਇਆ ਤੇ ਜਿਹੜਾ ਰਵਾਇਤੀ ਅਕਾਲੀ ਦਲ ਸੀ ਉਹਨੂੰ ਬਿਪਤਾ ਪਾ ਕੇ ਧਰਤੀ। ਬਾਅਦ ਵਿੱਚ ਸਾਡੇ ਬੰਦਿਆਂ ਤੋਂ ਗੱਲ ਨਹੀਂ ਸਾਂਭੀ ਗਈ, ਉਹ ਗੱਲ ਵੱਖਰੀ ਆ। ਪਰ ਯੂਨਾਈਟਿਡ ਅਕਾਲੀ ਦਲ ਜਾਂ ਜਿਹੜਾ ਉਸ ਮੌਕੇ ਅਕਾਲੀ ਸਫਾਂ ਦਾ ਜਿਸ ਤਰੀਕੇ ਨਾਲ ਪੈਰਲੈਲਿਟੀ ਦਿੱਤੀ, ਸਮਾਨਾਂਤਰਤਾ ਦਿੱਤੀ ਕਿ ਆਹ ਆ ਅਸਲੀ ਗੱਲ, ਉਹ ਬਾਬਾ ਜੋਗਿੰਦਰ ਸਿੰਘ ਹੁਣਾਂ ਨੇ 1984 ਤੋਂ ਫੌਰਨ ਬਾਅਦ ਘੱਟੋ ਘੱਟ ਅਗਲੇ ਸਾਲ ਜਦੋਂ ਤੱਕ ਉਹ ਸਾਰਾ ਚੱਲਦਾ ਰਾਜੀਵ ਲੌਂਗੋਵਾਲ ਸਮਝੌਤੇ ਤੱਕ ਦਾ ਪੀਰੀਅਡ, ਉਦੋਂ ਤੱਕ ਦਾ ਸਾਰਾ ਜਿਹੜਾ ਬਾਬਾ ਜੋਗਿੰਦਰ ਸਿੰਘ ਵਾਲਾ ਕੰਮ ਆ ਉਹ ਬੜਾ ਸੋਹਣਾ ਹੈ। ਖੈਰ ਉਸ ਤੋਂ ਅੱਗੇ ਗੱਲ ਚੱਲੀ ਬਈ ਦੂਜਾ ਉਸ ਪਰਿਵਾਰ ਦੇ ਵਿੱਚੋਂ ਪੰਜਾਬ ਤੋਂ ਬਾਹਰ ਬਾਬਾ ਜਰਨੈਲ ਸਿੰਘ ਦੇ ਭਤੀਜੇ ਹੋਣ ਦੇ ਨਾਤੇ ਭਾਈ ਜਸਵੀਰ ਸਿੰਘ ਰੋਡੇ ਦਾ ਬੜਾ ਸਤਿਕਾਰ ਸੀ। ਉਹਨਾਂ ਨੂੰ ਸਰਕਾਰ ਬਾਹਰੋਂ ਗ੍ਰਿਫਤਾਰ ਕਰਕੇ ਲਿਆਈ ਤੇ ਦਿੱਲੀ ਬੰਦ ਕਰਤਾ ਜੇਲ੍ਹ 'ਚ। ਇੱਥੇ ਅੰਦਰ ਬੈਠਿਆਂ ਨੂੰ
1986 ਦੇ ਸਰਬੱਤ ਖਾਲਸਾ ਮੌਕੇ ਜਦੋਂ ਅਕਾਲ ਤਖਤ ਸਾਹਿਬ ਦਾ ਜਥੇਦਾਰ ਥਾਪਿਆ ਗਿਆ ਤਾਂ ਉਸ ਮੌਕੇ ਸਾਰੇ ਬੜਾ ਖੁਸ਼ ਹੋਏ ਲੋਕ ਕਿ ਬਾਹਰ ਭਾਈ ਸਾਹਿਬ ਭਾਈ ਗੁਰਦੇਵ ਸਿੰਘ ਕੌਂਕੇ ਵਰਗੀ ਬੇਮਿਸਾਲ ਅਦੁੱਤੀ ਸ਼ਖਸੀਅਤ ਜਿਹੜੇ ਕਿ ਬਹੁਤ ਹੀ ਜ਼ਿਆਦਾ ਕਮਾਲ ਦੀ ਹਸਤੀ ਹੋਏ ਨੇ। ਭਾਈ ਗੁਰਦੇਵ ਸਿੰਘ ਜੀ ਕੌਂਕੇ, ਭਾਈ ਗੁਰਦੇਵ ਸਿੰਘ ਕੌਂਕੇ ਨੇ ਬਾਹਰ ਕਮਾਂਡ ਸਾਂਭ ਲਈ ਤੇ ਉੱਥੇ ਜੇਲ੍ਹ ਦੇ ਵਿੱਚ ਬੈਠਿਆਂ ਨੂੰ ਹੀ ਭਾਰਤੀ ਖੁਫੀਆ ਏਜੰਸੀਆਂ ਦੇ ਤੰਤਰ ਨੇ ਭਾਈ ਜਸਵੀਰ ਸਿੰਘ ਰੋਡੇ ਨਾਲ ਗੱਲਬਾਤ ਤੋਰ ਲਈ ਤੇ ਭਾਈ ਜਸਵੀਰ ਸਿੰਘ ਰੋਡੇ ਨੂੰ ਹੌਲੀ ਹੌਲੀ ਉਹਨਾਂ ਨੇ ਕੁਝ ਗੱਲਾਂ ਉੱਤੇ ਮਨਾ ਲਿਆ। ਉਹ ਗੱਲਾਂ ਜਿਹੜੀਆਂ ਤੇ ਉੱਤੇ ਉਹਨਾਂ ਨੇ ਮਨਾਇਆ, ਉਹ ਕਹਿੰਦੇ ਵੀ ਠੀਕ ਆ, ਜਿਹੜੇ ਜੋਧਪੁਰ ਜੇਲ੍ਹ ਦੇ ਬੰਦੀ ਨੇ ਉਹਨਾਂ ਨੂੰ ਆਪਾਂ ਛੱਡ ਦਿਆਂਗੇ। ਦੂਸਰਾ ਜਿਹੜਾ ਹੈ ਭਾਈ ਗੁਰਦੇਵ ਸਿੰਘ ਕੌਂਕੇ, ਕਿਉਂਕਿ ਉਹਨਾਂ ਦਿਨਾਂ 'ਚ ਉਹ ਵੀ ਗ੍ਰਿਫਤਾਰ ਕਰ ਲਏ ਸੀ, ਉਹਨਾਂ ਨੂੰ ਛੱਡ ਦਿੰਨੇ ਆ। ਫਿਰ ਭਾਈ ਜਸਵੀਰ ਸਿੰਘ ਰੋਡੇ ਨੂੰ ਵੀ ਤੇ ਹੋਰ ਜਿਹੜੇ ਜਥੇਦਾਰ ਥਾਪੇ ਸੀ ਉਹਨਾਂ ਨੂੰ ਵੀ ਛੱਡ ਦਿੰਨੇ ਆ। ਤੇ ਅੱਗੇ ਸੀ ਕਿ ਪੰਥਕ ਕਮੇਟੀ ਵੱਲੋਂ ਸਮਝੌਤੇ ਲਈ ਕਮੇਟੀ ਦਾ ਗਠਨ ਤੇ ਸਰਕਾਰ ਨਾਲ ਸ਼ਾਂਤੀ ਵਾਰਤਾ ਆਰੰਭ ਕਰਨਾ। ਇਹ ਜਿਹੜੀ ਗੱਲ ਸੀਗੀ, ਜਿਹੜੀ 1986 ਦੇ ਸਰਬੱਤ ਖਾਲਸਾ ਵਿੱਚ ਇੱਕ ਪੰਥਕ ਕਮੇਟੀ ਬਣਾਈ ਗਈ ਸੀ, ਜਿਸ 'ਚ ਬਾਬਾ ਮਾਨੋ ਚਾਹਲ, ਭਾਈ ਗੁਰਦੇਵ ਸਿੰਘ ਉਸਮਾਨ ਵਾਲਾ, ਵਸਣ ਸਿੰਘ ਜਫਰਵਾਲ, ਇਹ ਜਿਹੜੇ ਸਿੰਘ ਸੀਗੇ ਪੰਜ, ਉਹ ਪੰਥਕ ਕਮੇਟੀ ਨਾਲ ਜਾਂ ਸਰਕਾਰ ਅਤੇ ਪੰਥਕ ਕਮੇਟੀ ਵਿਚਾਲੇ ਗੱਲਬਾਤ ਲਈ, ਪੀਸ ਪ੍ਰੋਸੈਸ ਦੇ ਲਈ ਇਹ ਇੱਕ ਗੱਲ ਵਿੱਚ ਆਈ ਮੱਦ। ਦੂਜਾ ਸੀਗਾ ਵੀ ਖਾੜਕੂ ਜਿਹੜੇ ਭਗੌੜੇ ਹੋ ਚੁੱਕੇ ਨੇ, ਵੀ ਠੀਕ ਆ ਤੁਸੀਂ ਜਿਹੜਾ ਕੁਝ ਕਰਨਾ ਸੀ ਉਹ ਕਰ ਲਿਆ, ਵੀ ਠੀਕ ਆ, ਸਰਕਾਰ ਨੇ ਇਦਾਂ ਹੀ ਕਹਿਣਾ ਹੁੰਦਾ। ਮੈਂ ਬੜਾ ਪੜ੍ਹਿਆ ਸੁਣਿਆ, ਆਲੇ ਦੁਆਲੇ ਲਹਿਰਾਂ ਦਾ ਅਧਿਐਨ ਕੀਤਾ। ਜਦੋਂ 1984 ਤੋਂ ਬਾਅਦ ਹੁਣ ਤੱਕ ਜਿੰਨੇ ਵੀ ਸਰਗਰਮ ਹੋਏ ਆ ਨਾ ਲੋਕ, ਉਹਨਾਂ ਸਾਰਿਆਂ ਨੂੰ ਜਦੋਂ ਖੁਫੀਆ ਏਜੰਸੀਆਂ ਦੇ ਅਧਿਕਾਰੀ ਮਿਲਦੇ ਨੇ, ਉਹਨਾਂ ਨੂੰ ਕਹਿੰਦੇ ਆ ਵੀ ਠੀਕ ਆ ਜੀ, 1984 ਚ ਇੰਦਰਾ ਗਾਂਧੀ ਨੇ ਜੋ ਚੰਗਾ ਕੀਤਾ ਮਾੜਾ ਕੀਤਾ ਉਸ ਵੇਲੇ ਦੇ ਮਾਹੌਲ ਵਿੱਚ, ਉਹੋ ਜਿਹਾ ਇੰਦਰਾ ਗਾਂਧੀ ਨੇ ਭੁਗਤ ਲਿਆ। ਜੇ ਇੰਦਰਾ ਗਾਂਧੀ ਨੇ ਗਲਤ ਕੀਤਾ ਤਾਂ ਇੰਦਰਾ ਗਾਂਧੀ ਦੀ ਜਾਨ ਚਲੀ ਗਈ। ਤੇ ਦੂਜਾ ਫੌਜਾਂ ਦਾ ਮੁਖੀ ਸੀ ਵੈਦਿਆ, ਉਹ ਮਾਰਿਆ ਗਿਆ। ਤੁਹਾਡੀ ਕੌਮ ਨੂੰ ਗੁੱਸਾ ਸੀ ਅਕਾਲ ਤਖਤ ਸਾਹਿਬ ਢਹਿ ਢੇਰੀ ਕਰਨ ਦਾ, ਤੁਹਾਡੀ ਕੌਮ ਨੂੰ ਗੁੱਸਾ ਸੀ ਨਵੰਬਰ 84 ਦੇ ਕਤਲੇਆਮ ਦਾ, ਤੁਸੀਂ ਆਪਦਾ ਗੁੱਸਾ ਕੱਢ ਲਿਆ। ਤੇ ਹੁਣ ਇਹ ਕਤਲੋਗਾਰਦ ਜਿਹੜੀ ਆ ਕਿੰਨਾ ਕੁ ਟਾਈਮ ਚਲਾਈ ਜਾਣੀ ਆ? ਬਹਿ ਕੇ ਆਪਾਂ ਗੱਲ ਕਰੀਏ। ਇਹ ਗੱਲ ਅਕਸਰ ਹੀ ਜਿਹੜੇ ਖੁਫੀਆ ਏਜੰਸੀਆਂ ਦੇ ਅਧਿਕਾਰੀ ਹੁੰਦੇ ਆ ਨਾ, ਜਦੋਂ ਸਾਡੇ ਖਾਲਿਸਤਾਨੀਆਂ ਨੂੰ ਮਿਲਦੇ ਗਿਲਦੇ ਆਹੀ ਗੱਲਾਂ ਉਹ ਕਹਿੰਦੇ ਹੁੰਦੇ। ਤੇ ਆਮ ਬੰਦਾ ਜਿਹੜਾ ਹੈਗਾ ਉਹ ਸੋਚਦਾ ਕਿ ਵਾਕਿਆ ਹੀ ਯਾਰ ਅਸੀਂ ਬਰਾਬਰ ਜੇ ਕੰਮ ਲੈ ਆਂਦਾ। ਜੇ ਇਹਨਾਂ ਨੇ ਇੰਦਰਾ ਗਾਂਧੀ ਤੇ ਵੈਦਿਆ ਜਿਹੜੇ ਨੇ, ਜਦੋਂ ਜੰਗ ਲੱਗਦੀ ਹੈ ਇੱਕ ਫੌਜ ਦੇ ਵਿੱਚ, ਫੌਜਾਂ ਦੀ ਇੱਕ ਫੌਜਾਂ ਦਾ ਸੈਨਾਪਤੀ ਹੁੰਦਾ, ਦੂਜਾ ਪ੍ਰਧਾਨ ਮੰਤਰੀ ਜਾਂ ਰਾਜਾ ਹੁੰਦਾ, ਤਾਂ ਅਸੀਂ ਰਾਣੀ ਜਾਂ ਰਾਜਾ ਜਿਹੜਾ ਸੀ ਇੰਦਰਾ ਗਾਂਧੀ ਉਹ ਮਾਰ ਲਈ ਤੇ ਫੌਜਾਂ ਦਾ ਸੈਨਾਪਤੀ ਮਾਰ ਲਿਆ, ਹੋਰ ਬਥੇਰੇ ਮਾਰ ਮੂਰ ਲਏ, ਕੁਛ ਸਾਡਾ ਵੀ ਨੁਕਸਾਨ ਹੋਇਆ ਤੇ ਹੁਣ ਸਾਡਾ ਹੱਥ ਬਰਾਬਰ ਆ ਤੇ ਅਸੀਂ ਬਹਿ ਕੇ ਜੇ ਗੱਲਬਾਤ ਕਰਕੇ ਕੋਈ ਲੈ ਦੇ ਸਕੀਏ ਤਾਂ ਗੱਲ ਕਰ ਲਈਏ। ਇਹ ਗੱਲ ਬੜੀ ਵਾਰ ਹੋਈ। ਇੱਕ ਵਾਰੀ ਉਹ ਤਰਲੋਚਨ ਸਿੰਘ ਰਿਆਸਤੀ ਦੇ ਰਾਹੀਂ ਵੀ ਫੈਡਰੇਸ਼ਨ ਦੇ ਸਾਡੇ ਦੋ ਪ੍ਰਧਾਨ ਭਾਈ ਗੁਰਜੀਤ ਸਿੰਘ ਹੁੰਦੇ ਸੀਗੇ, ਜਿਹੜੇ ਕਿ ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਦੇ ਪਰਿਵਾਰ ਦੇ ਵਿੱਚ ਵਿਆਹੇ ਹੋਣ ਕਰਕੇ ਜਵਾਈ ਭਾਈ ਸੀਗੇ, ਤੇ ਪਰ ਉਹ ਫੈਡਰੇਸ਼ਨ ਦੇ ਪ੍ਰਧਾਨ ਸੀ ਤੇ ਚੰਗਾ ਉਹਨਾਂ ਦਾ ਅਦਬ ਸਤਿਕਾਰ ਸੀਗਾ। ਉਹਨਾਂ ਨਾਲ ਵੀ ਇੱਕ ਵਾਰੀ ਇਦਾਂ ਦੀ ਗੱਲਬਾਤ ਚਲਾਈ ਗਈ ਸੀ, ਜਿਹਦਾ ਤਰਲੋਚਨ ਸਿੰਘ ਰਿਆਸਤੀ ਨੂੰ ਖਮਿਆਜਾ ਹੀ ਭੁਗਤਣਾ ਪਿਆ, ਕਿਉਂਕਿ ਜਿਹੜਾ ਮੀਡੀਏਟਰ ਹੁੰਦਾ ਉਹਦੇ ਹੱਥ ਵੱਸ ਤਾਂ ਕੁਝ ਨਹੀਂ ਹੁੰਦਾ ਹੈਗਾ। ਜੇ ਤਾਂ ਗੱਲ ਪਾਰ ਲੰਘ ਗਈ ਤਾਂ ਫਿਰ ਬੱਲੇ ਬੱਲੇ, ਜਿਵੇਂ ਆਪਣੇ ਆਮ ਸਮਾਜ ਵਿੱਚ ਰਿਸ਼ਤੇ ਕਰਾਉਂਦੇ ਆ ਨਾ ਜਿਹੜੇ ਵਿਚੋਲੇ, ਜੇ ਤਾਂ ਰਿਸ਼ਤਾ ਬੜਾ ਵਧੀਆ ਮਿਲ ਜੇ, ਮੁੰਡੇ ਤੇ ਕੁੜੀ ਦੀ ਨਿਭ ਜੇ, ਫਿਰ ਤਾਂ ਵਿਚੋਲੇ ਨੂੰ ਸ਼ਾਇਦ ਕੋਈ ਨਾ ਬੱਲੇ ਬੱਲੇ ਕਵੇ, ਸ਼ਾਬਾਸ਼ ਦੇ ਦੇਵੇ। ਪਰ ਜੇ ਖੱਲਰ ਪੈ ਜਾਵੇ ਫਿਰ ਵਿਚੋਲੇ ਨੂੰ ਜੂਤ ਪਤਾਣ ਮਿਲਦੀ ਆ। ਤਾਂ ਉਵੇਂ ਹੀ ਇਹ ਜਿਹੜੇ ਤਰਲੋਚਨ ਸਿੰਘ ਰਿਆਸਤੀ ਵਾਲਾ ਕਾਂਡ ਆ ਉਹ ਬੜਾ ਲੰਬਾ ਚੌੜਾ, ਉਹਦੇ ਉੱਤੇ ਅਜੇ ਸਾਡੀ ਕੌਮ ਦਾ ਬਾਹਲਿਆਂ ਦਾ ਉਸ ਬਾਰੇ ਚਰਚਾ 'ਚ ਵੀ ਨਹੀਂ ਹੈਗੀ। ਜਿਹੜੀ ਨਵੀਂ ਪਨੀਰੀ ਆ ਉਹਨੂੰ ਨਹੀਂ ਪਤਾ ਕਿ ਕਿਵੇਂ ਤਰਲੋਚਨ ਸਿੰਘ ਰਿਆਸਤੀ ਰਾਹੀਂ ਵੀ ਸਰਕਾਰ ਨੇ ਗੱਲਬਾਤ ਚਲਾਈ ਸੀ ਤੇ ਕਿਵੇਂ ਫਿਰ ਉਹਦਾ ਐਪੀਸੋਡ ਦਾ ਐਂਡ ਕਿੰਨਾ ਮਾੜਾ ਹੋਇਆ ਸੀ। ਸੋ ਜਿਹੜਾ ਸੁਸ਼ੀਲ ਮੁਨੀ ਦੇ ਰਾਹੀਂ ਵੀ ਗੱਲ ਚੱਲੀ, ਹੋਰ ਵੀ ਕਈ ਤਰੀਕਿਆਂ ਨਾਲ ਗੱਲ ਚੱਲੀ। ਤੋਂ ਰਾਜੀਵ ਗਾਂਧੀ ਦੇ ਵੇਲੇ
ਬੂਟਾ ਸਿੰਘ ਹੁਣੀ ਤੇ ਹੋਰ ਕਈ ਵਿੱਚ ਇਨਵੋਲਵ ਸੀ ਤੇ ਇਹ ਆਪਰੇਸ਼ਨ ਜਿਹੜਾ ਚੱਲ ਰਿਹਾ ਸੀ ਉਹਦੇ ਵਿੱਚ ਭਾਈ ਜਸਵੀਰ ਸਿੰਘ ਰੋਡੇ ਜੇਲ੍ਹ ਦੇ ਵਿੱਚ ਬੈਠੇ ਸੀ। ਉਹ ਵੀ ਇਸ ਸਾਰੀ ਖੇਡ ਦੇ ਵਿੱਚ ਇੱਕ ਅਹਿਮ ਕਿਰਦਾਰ ਸੀ, ਅਹਿਮ ਪਾਤਰ ਸੀ। ਉਹਨੂੰ ਵੀ ਜਿਹੜਾ ਸੀਗਾ ਉਹਨਾਂ ਨੇ ਵਰਤਣਾ ਸੀ। ਉਹ ਤਾਂ ਸਰਕਾਰ ਨੇ ਤਾਂ ਆਪਦੇ ਏਜੰਡੇ ਨੂੰ ਅੱਗੇ ਤੋਰ ਲਈ, ਮੁਲਕ ਦੇ ਵਿੱਚ ਪੀਸ ਸ਼ਾਂਤੀ ਲਿਆਉਣ ਦੇ ਲਈ ਸਭ ਕੁਝ ਹੀ ਕਰਨਾ। ਤਾਂ ਭਾਈ ਜਸਵੀਰ ਸਿੰਘ ਰੋਡੇ ਨਾਲ ਸਰਕਾਰ ਦੀ ਜਿਹੜੀ ਗੱਲਬਾਤ ਚੱਲੀ ਉਹ ਮਲੋਆ ਕ੍ਰਿਸ਼ਨ ਧਰ ਦੇ ਰਾਹੀਂ ਚੱਲੀ। ਉਹਦੇ ਵਿੱਚ ਉਹਨਾਂ ਨੇ ਇਹ ਕਿਹਾ ਕਿ ਠੀਕ ਆ ਜੀ ਬਈ ਅਸੀਂ ਪੰਜਾਬ ਨੂੰ ਇੱਕ ਵਿਸ਼ੇਸ਼ ਪੈਕੇਜ ਦੇ ਦਿਆਂਗੇ, ਚੰਡੀਗੜ੍ਹ ਪੰਜਾਬ ਨੂੰ ਦੇ ਦਿਆਂਗੇ ਤੇ 13 ਅਪ੍ਰੈਲ 1988 ਨੂੰ ਭਾਰਤ ਸਰਕਾਰ ਨਾਲ ਸਮਝੌਤੇ ਦਾ ਐਲਾਨ ਕਰਨ ਲਈ ਤੇ ਖਾਲਿਸਤਾਨ ਦੇ ਰਸਮੀ ਐਲਾਨਨਾਮੇ ਨੂੰ ਖਤਮ ਕਰਨ ਲਈ ਬਠਿੰਡਾ ਦੇ ਵਿੱਚ ਇੱਕ ਸਮਾਗਮ ਕਰ ਲੈਂਦੇ ਆ। ਮਤਲਬ ਕਿ ਖਾਲਿਸਤਾਨ ਤੋਂ ਬਿਨਾਂ ਇੱਥੇ ਅਸੀਂ ਗੱਲ ਨਿਬੇੜ ਸਕਦੇ ਆ। ਇਹ ਗੱਲ ਉਹਨਾਂ ਨੇ ਕੀਤੀ ਸਰਕਾਰੀ ਨੁਮਾਇੰਦਿਆਂ ਨੇ ਤੇ ਉਹਦੇ ਵਿੱਚ ਇਹ ਗੱਲ ਆਖੀ ਕਿ ਚੰਡੀਗੜ੍ਹ ਪੰਜਾਬ ਨੂੰ ਦੇ ਦਿਆਂਗੇ ਤੇ ਜਿਹੜੇ ਖਾੜਕੂ ਨੇ ਉਹਨਾਂ ਨੂੰ ਸਰੈਂਡਰ ਕਰਵਾਇਆ ਜਾਵੇ ਤੇ ਉਹਨਾਂ ਦੇ ਕੈਂਪ ਲਾਏ ਜਾਣ ਆਰਜੀ ਤੇ ਉਹਨਾਂ ਦੀ ਪੁਨਰ ਵਸੇਬਾ ਜਿਹੜਾ ਹੈਗਾ ਉਹ ਕਰ ਲਾਂਗੇ। ਇਹ ਸਾਰੀਆਂ ਗੱਲਾਂ ਬਾਤਾਂ 10 ਸੂਤਰੀ ਪ੍ਰੋਗਰਾਮ ਜਿਹੜਾ ਸੀਗਾ ਉਹ ਪ੍ਰਧਾਨ ਮੰਤਰੀ ਰਾਜੀਵ ਗਾਂਧੀ, ਖੁਫੀਆ ਏਜੰਸੀਆਂ ਤੇ ਭਾਈ ਜਸਵੀਰ ਸਿੰਘ ਰੋਡੇ ਦੇ ਵਿਚਾਲੇ ਜਿਹੜਾ ਚੱਲ ਰਿਹਾ ਸੀ ਉਹ ਮਲੋਆ ਕ੍ਰਿਸ਼ਨ ਧਰ ਨੇ ਆਪਦੀ ਕਿਤਾਬ ਵਿੱਚ ਲਿਖਿਆ ਕਿ ਸਾਡੀ 1988 ਦੇ ਵਿੱਚ ਇਹ ਗੱਲ ਨਿਬੜਦੀ ਜੀ ਜਾਂਦੀ ਸੀ ਤੇ ਭਾਈ ਜਸਵੀਰ ਸਿੰਘ ਰੋਡੇ ਨੇ ਇਹੀ ਗੱਲ ਕਹੀ ਕਿ ਮੇਰੀ ਖਾੜਕੂਆਂ ਤੇ ਮੈਂ ਅੰਦਰ ਬੈਠਾ, ਮੇਰੀ ਕੋਈ ਏਡੀ ਗੱਲ ਨਹੀਂ ਹੈਗੀ, ਪਰ ਮੈਂ ਬਾਹਰ ਜਾ ਕੇ ਖਾੜਕੂਆਂ ਦੇ ਨੁਮਾਇੰਦਿਆਂ ਨੂੰ ਤੇ ਤੁਹਾਨੂੰ ਆਮਣੇ ਸਾਹਮਣੇ ਬਿਠਾ ਦੂੰਗਾ, ਤੁਸੀਂ ਉਹਨਾਂ ਨੂੰ ਚਾਹੇ ਜਿੱਥੇ ਮਰਜ਼ੀ ਸਹਿਮਤ ਕਰ ਲਿਓ। ਅਕਸਰ ਹੀ ਸਰਕਾਰ ਜਿਹੜੀ ਆ ਉਹ ਇਹੋ ਜਿਹੀ ਪਰਸਨੈਲਿਟੀ ਨੂੰ ਇਦਾਂ ਹੀ ਵਰਤਦੀ ਹੁੰਦੀ ਆ ਕਿ ਠੀਕ ਆ ਸਾਡੀ ਇੱਕ ਵਾਰੀ ਤੂੰ ਗੱਲਬਾਤ ਕਰਾ। ਸੋ ਜਿਹੜੀ ਭਾਈ ਜਸਵੀਰ ਸਿੰਘ ਰੋਡੇ ਰਾਹੀਂ ਪੀਸ ਪ੍ਰੋਸੈਸ ਚੱਲਿਆ, ਨਾਲੇ ਤਾਂ ਭਾਈ ਜਸਵੀਰ ਸਿੰਘ ਰੋਡੇ ਨੂੰ ਉਹਨਾਂ ਨੇ ਵਰਤਣਾ ਸ਼ੁਰੂ ਕੀਤਾ ਹੋਇਆ ਸੀਗਾ ਆਪਦੇ ਪੀਸ ਪ੍ਰੋਸੈਸ ਦੇ ਵਿੱਚ ਇੱਕ ਅਹਿਮ ਪਾਤਰ ਵਜੋਂ, ਉਹਨਾਂ ਨੂੰ ਇਹ ਜਣਾ ਕੇ ਕਿ ਬਸ ਜੀ ਤੁਸੀਂ ਤਾਂ ਬਹੁਤ ਵੱਡੀ ਗੱਲ ਹੋ। ਤੇ ਦੂਜੇ ਪਾਸੇ ਨਾਲ ਦੀ ਨਾਲ ਆਪਦੇ ਹੀ ਦੂਜੇ ਜਿਹੜੇ ਅਧਿਕਾਰੀ ਸੀਗੇ ਆਈਬੀ ਦੇ ਖੁਫੀਆ ਏਜੰਸੀਆਂ ਦੇ ਨੈਟਵਰਕ ਦੇ ਵਿੱਚ ਉਹਨਾਂ ਰਾਹੀਂ ਖਬਰਾਂ ਲੀਕ ਕਰਵਾਈਆਂ ਜਾ ਰਹੀਆਂ ਸੀ ਜਿਹਦੇ ਨਾਲ ਭਾਈ ਜਸਵੀਰ ਸਿੰਘ ਰੋਡੇ ਦੀ ਕ੍ਰੈਡੀਬਿਲਿਟੀ ਆ ਜਿਹੜੀ ਉਹ ਖਤਮ ਹੁੰਦੀ ਜਾਵੇ। ਉਹੀ ਭਾਈ ਜਸਵੀਰ ਸਿੰਘ ਰੋਡੇ ਜਿਨ੍ਹਾਂ ਨੂੰ 1986 ਵਿੱਚ ਜੇਲ੍ਹ 'ਚ ਬੈਠਿਆਂ ਨੂੰ ਜਦੋਂ ਜਥੇਦਾਰ ਥਾਪਿਆ ਗਿਆ ਸੀ ਤਾਂ ਪੂਰੀ ਦੀ ਪੂਰੀ ਕੌਮ ਜਿਹੜੀ ਸੀ ਉਹਨੇ ਖੁਸ਼ੀ 'ਚ ਜਕਾਰੇ ਛੱਡੇ ਸੀ, ਉਸੇ ਭਾਈ ਜਸਵੀਰ ਸਿੰਘ ਰੋਡੇ ਦੀ ਕ੍ਰੈਡੀਬਿਲਿਟੀ, ਭਰੋਸੇਯੋਗਤਾ, ਵਿਸ਼ਵਾਸਯੋਗਤਾ, ਉਹਦਾ ਆਧਾਰ ਸਿੱਖਾਂ ਦੇ ਵਿੱਚ ਖਤਮ ਕਰਨ ਦੇ ਲਈ ਨਾਲ ਦੀ ਨਾਲ ਇਹ ਪ੍ਰੋਜੈਕਟ ਚੱਲ ਰਿਹਾ ਸੀ। ਤੇ ਅਖੀਰ ਜਦੋਂ ਭਾਈ ਜਸਵੀਰ ਸਿੰਘ ਰੋਡੇ ਬਾਹਰ ਆਉਂਦੇ ਹੈ ਅਪ੍ਰੈਲ 1988 ਦੇ ਵਿੱਚ, ਉਦੋਂ ਤੱਕ ਇਹ ਆਧਾਰ ਪੂਰੀ ਤਰ੍ਹਾਂ ਇੱਕ ਡਰਾਮਾ ਪੂਰਾ ਬਣਾ ਕੇ ਰੱਖਿਆ ਪਿਆ ਸੀ ਜਿਹਦੇ ਵਿੱਚ ਭਾਈ ਜਸਵੀਰ ਸਿੰਘ ਰੋਡੇ ਦੀ ਪੋਜੀਸ਼ਨ ਜਿਹੜੀ ਆ ਕੰਪਰੋਮਾਈਜ਼ ਹੋਣੀ ਹੀ ਹੋਣੀ ਸੀ। ਸਰਕਾਰ ਦਾ ਕੀ ਗਿਆ, ਅਸੀਂ ਬਾਬਾ ਜਰਨੈਲ ਸਿੰਘ ਦੇ ਪਰਿਵਾਰ ਦੀ ਇੱਕ ਸ਼ਖਸੀਅਤ ਦੇ ਖਿਲਾਫ ਬੋਲਣ ਜੋਗੇ ਕਰਤੇ ਸਰਕਾਰ ਨੇ। ਸਰਕਾਰ ਦਾ ਕੀ ਜਾਣਾ ਸੀ ਇਹਦੇ 'ਚ। ਸੋ ਭਾਈ ਜਸਵੀਰ ਸਿੰਘ ਰੋਡੇ ਜਿਹੜੇ ਆ ਉਹ ਅੱਜ ਤੱਕ ਆਪਦਾ ਸਪਸ਼ਟੀਕਰਨ ਪੂਰੀ ਤਰ੍ਹਾਂ ਕੌਮ ਨੂੰ ਦੇਣ ਵਿੱਚ ਅਸਮਰੱਥ ਨੇ ਕਿਉਂਕਿ ਉਸ ਖੇਡ ਦਾ ਹਿੱਸਾ ਤਾਂ ਬਣੇ ਹੀ ਸੀ। ਉਹਨਾਂ ਨੇ ਉਦੋਂ ਖੁਫੀਆ ਏਜੰਸੀਆਂ ਦੇ ਅਧਿਕਾਰੀਆਂ ਨਾਲ ਗੱਲਬਾਤਾਂ ਕੀਤੀ ਹੋਈ ਸੀ ਤੇ ਆਹ ਕਿਤਾਬ ਮਲੋਆ ਕ੍ਰਿਸ਼ਨ ਧਰ ਨੇ ਲਿਖਤੀ। ਇਹਦੇ ਵਿੱਚ ਉਹਨੇ ਧਰ ਨੇ ਆਪਦੇ ਨਜ਼ਰੀਏ ਤੋਂ ਲਿਖਣੀ ਸੀ ਸਾਰੀ ਗੱਲ। ਅਸੀਂ ਭਾਈ ਜਸਵੀਰ ਸਿੰਘ ਰੋਡੇ ਨੂੰ ਕਈ ਤਰੀਕਿਆਂ ਨਾਲ ਇਹ ਗੱਲ ਕਹੀ ਕਿ ਤੁਸੀਂ ਆਪਦਾ ਪੱਖ ਆਪ ਪੇਸ਼ ਕੀਤਾ ਹੁੰਦਾ ਤਾਂ ਤੁਹਾਡੀ ਭਰੋਸੇਯੋਗਤਾ ਦੇ ਉੱਤੇ ਸਵਾਲੀਆ ਨਿਸ਼ਾਨ ਨਹੀਂ ਸੀ ਲੱਗਣਾ। ਹੁਣ ਜਿਹੜਾ ਕੁਝ ਇਹਦੇ ਵਿੱਚ ਧਰ ਨੇ ਲਿਖਿਆ ਲੋਕਾਂ ਨੂੰ ਉਹ ਠੀਕ ਲੱਗਦਾ। ਇਵੇਂ ਹੀ ਜਿਹੜਾ ਇਹ ਗੱਲਬਾਤ ਚੱਲੀ ਇਹਦੇ ਵਿੱਚ ਭਾਈ ਜਸਵੀਰ ਸਿੰਘ ਰੋਡੇ, ਕਿਉਂਕਿ ਉਹਨਾਂ ਦੀ ਸਥਿਤੀ ਜਿਹੜੀ ਸੀ ਉਹ ਬੜੀ ਜਲਦੀ ਇਹੋ ਜਿਹੀ ਬਣ ਗਈ ਕਿ ਉਹ ਲੜਾਕੇ ਯੋਧਿਆਂ ਦੇ, ਜੁਝਾਰੂਆਂ ਦੇ ਨਿਸ਼ਾਨੇ ਤੇ ਆ ਗਏ ਤੇ ਬੜੀ ਜਲਦੀ ਉਹਨਾਂ ਦੀ ਭਰੋਸੇਯੋਗਤਾ, ਉਹਨਾਂ ਦੀ ਜਿਹੜੀ ਵਿਸ਼ਵਾਸ ਸੀਗਾ ਉਹ ਲੋਕਾਂ ਦੇ ਵਿੱਚ, ਸੰਗਤ ਦੇ ਵਿੱਚ ਚੱਕਿਆ ਗਿਆ। ਤੇ ਫਿਰ ਜਦੋਂ ਉਹਨਾਂ ਦਿਨਾਂ ਦੇ ਵਿੱਚ ਗੋਲੀ ਦਾ ਜ਼ਮਾਨਾ ਸੀ ਤੇ ਜਿਹੜੇ ਭਾਈ ਜਸਵੀਰ ਸਿੰਘ ਰੋਡੇ ਸੀ, ਜਿਹੜੇ ਕਿ ਬਾਬਾ ਜਰਨੈਲ ਸਿੰਘ ਜੀ ਦੇ ਪਰਿਵਾਰ ਦੇ ਵਿੱਚੋਂ ਨੇ, ਉਹਨਾਂ ਨੂੰ ਇੱਕ ਪਾਸੇ ਤਾਂ ਖਾਲਿਸਤਾਨੀ ਖਾੜਕੂਆਂ ਨੇ, ਪੰਥ ਪ੍ਰਸਤ ਲੋਕਾਂ ਨੇ, ਗੁਰਸਿੱਖਾਂ ਨੇ, ਟਕਸਾਲੀਆਂ ਨੇ ਜਥੇਦਾਰ ਥਾਪਿਆ ਸੀ,
ਪਰ 1988 ਜਿੰਨਾ ਟਾਈਮ ਉਹ ਜੇਲ੍ਹ 'ਚ ਰਹੇ ਉਹਨਾਂ ਟਾਈਮ ਤਾਂ ਉਹ ਪੰਥ ਨੂੰ ਕੌਮ ਨੂੰ ਉਡੀਕ ਰਹੀ ਸੀ, ਤੇ ਜਦੋਂ ਉਹ ਬਾਹਰ ਆਏ ਉਹਨਾਂ ਨੂੰ ਸਰਕਾਰੀ ਗਨ ਜਿਹੜੀ ਸੀ ਉਹਦੀ ਲੋੜ ਸੀ ਕਿ ਉਹ ਬਚਾਅ ਦੇ ਲਈ ਆਪਦੇ ਲਈ ਇਹੋ ਜਿਹੀ ਭੈੜੀ ਪੋਜੀਸ਼ਨ ਬਣਾ ਦਿੱਤੀ ਗਈ ਭਾਈ ਜਸਵੀਰ ਸਿੰਘ ਰੋਡੇ ਦੀ। ਹਾਲਾਤਾਂ ਦੇ ਬਹਿਣ ਦੇ ਵਿੱਚ ਫਸ ਕੇ ਉਹ ਇੰਨਾ ਉਲਝ ਗਏ ਕਿ ਉਹ ਪੰਥ ਦੇ ਨਿਸ਼ਾਨੇ ਤੇ ਸੀ, ਤੇ ਜਿਹੜੀ ਸਰਕਾਰ ਜਿਹਦੇ ਨਾਲ ਬਾਬਾ ਜਰਨੈਲ ਸਿੰਘ ਤੇ ਉਹਨਾਂ ਦਾ ਪਰਿਵਾਰ ਲੜਦਾ ਰਿਹਾ, ਜਿਹਦੇ ਸਾਰਾ ਸੰਘਰਸ਼ ਚੱਲਿਆ, ਉਹਦੇ ਜਿਹੜੇ ਸੀਗੇ ਉਸ ਸਰਕਾਰ ਦੇ ਰਹਿਮੋ ਕਰਮ ਤੇ ਸੀ। ਆਹ ਜਿਹੜੀ ਸਥਿਤੀ ਬਣੀ ਕਿਵੇਂ ਬਣੀ, ਉਹ ਸਾਰੀ ਜਦੋਂ ਹਰਦੀਪ ਸਿੰਘ ਡਿਬਡਿਬੇ ਦੀ ਕਿਤਾਬ ਪੜ੍ਹਦੇ ਆ, ਜਿਹੜਾ PA ਭਾਈ ਜਸਵੀਰ ਸਿੰਘ ਰੋਡੇ ਦਾ, ਜਾਂ ਆਹ ਕਿਤਾਬ ਪੜ੍ਹਦੇ ਅੱਖਾਂ ਖੋਲ ਕੇ, ਇੱਕ ਤਾਂ ਹੁੰਦੀ ਅੱਖਾਂ ਬੰਦ ਕਰਕੇ ਪੜ੍ਹਨੀ, ਇਹ ਇੱਕ ਭਾਰਤੀ ਅਫਸਰ ਦੀ ਲਿਖੀ ਕਿਤਾਬ ਆ, ਇਹਨੇ ਆਪਦੇ ਨਜ਼ਰੀਏ ਤੋਂ ਹੀ ਲਿਖਣੀਆਂ ਸੀ ਗੱਲਾਂ। ਤੇ ਅਸੀਂ ਇਸੇ ਕਿਤਾਬ ਦੇ ਵਿੱਚ ਉਹ ਵੀ ਚੈਪਟਰ ਵਾ ਜਦੋਂ ਖਾੜਕੂਆਂ ਦੇ ਨਾਲ, ਖਾਲਿਸਤਾਨੀ ਖਾੜਕੂਆਂ ਦੇ ਨਾਲ ਸਰਕਾਰ ਦੀ ਗੱਲਬਾਤ ਚੱਲੀ 1990-91 ਦੀ ਗੱਲ ਆ, ਆਪਾਂ ਨੂੰ ਸਾਰਿਆਂ ਨੂੰ ਪਤਾ ਕਿ ਕਿਵੇਂ ਖਾੜਕੂ ਧਿਰਾਂ ਦੇ ਲੀਡਰਾਂ ਦੇ ਨਾਲ ਸਰਕਾਰ ਦੀ ਗੱਲਬਾਤ ਚੱਲੀ ਸੀ। ਖਾੜਕੂਆਂ ਦੇ ਨਾਲ ਜਦੋਂ ਗੱਲਬਾਤ ਚੱਲੀ ਉਦੋਂ ਇੱਥੇ ਅੰਮ੍ਰਿਤਸਰ ਰਣਜੀਤ ਐਵਨਿਊ ਦੇ ਵਿੱਚ ਇੱਕ ਹੋਟਲ ਆ, ਇੱਥੇ ਵੀ ਗੱਲਬਾਤ ਬਹਿ ਕੇ ਹੋਈ। ਇੱਕ ਮੀਟਿੰਗ ਲੁਧਿਆਣੇ ਹੋਈ ਜਿਹਦੇ ਵਿੱਚ ਡਾਕਟਰ ਸੋਹਣ ਸਿੰਘ, ਭਾਈ ਗੁਰਜੰਟ ਸਿੰਘ ਜੀ ਬੁੱਧ ਸਿੰਘ ਵਾਲਾ, ਡਾਕਟਰ ਪ੍ਰੀਤਮ ਸਿੰਘ ਸੇਖੋਂ, ਡਾਕਟਰ ਹਰੀ ਸਿੰਘ, ਭਾਈ ਦਲਜੀਤ ਸਿੰਘ ਜੀ ਬਿੱਟੂ ਤੇ ਰਾਡੂ ਕਿਡਨੈਪਿੰਗ ਵਾਲੇ ਭਾਈ ਮਨਜਿੰਦਰ ਸਿੰਘ ਈਸੀ, ਇਹਨਾਂ ਚੋਂ ਭਾਈ ਮਨਜਿੰਦਰ ਸਿੰਘ ਈਸੀ ਤੇ ਭਾਈ ਦਲਜੀਤ ਸਿੰਘ ਅਜੇ ਚੜ੍ਹਦੀ ਕਲਾ 'ਚ ਨੇ, ਜਿਉਂਦੇ ਜਾਗਦੇ ਨੇ। ਇਹ ਤਕਰੀਬਨ ਸਾਰੀਆਂ ਹੀ ਖਾੜਕੂ, ਭਾਈ ਪਰਮਜੀਤ ਸਿੰਘ ਪੰਜਵੜ ਵੀ ਲੁਧਿਆਣੇ ਸੀਗੇ। ਇਹ ਸਾਰੇ ਖਾੜਕੂਆਂ ਦੇ ਨਾਲ ਜਿਹੜੀ ਸਰਕਾਰ ਦੀ ਗੱਲਬਾਤ ਚੱਲੀ, ਉਹਦੇ ਵਿੱਚ ਸਿੱਖ ਖਾੜਕੂਆਂ ਨੂੰ ਪਾਕਿਸਤਾਨ ਤੋਂ ਲਿਆਉਣ ਦੇ ਲਈ ਗਰੰਟੀ ਵਾਲਾ ਇੱਕ ਸੁਰੱਖਿਅਤ ਰਸਤਾ ਵੀ ਦਿੱਤਾ ਗਿਆ ਸੀਗਾ। ਉਹ ਵੀ ਇੱਕ ਕਹਾਣੀ ਆ ਕਿ ਕਿਸ ਤਰੀਕੇ ਨਾਲ ਸਰਕਾਰ ਨੇ ਖਾੜਕੂਆਂ ਨੂੰ ਪਾਕਿਸਤਾਨ ਤੋਂ ਭਾਰਤ ਲਿਆ ਕੇ ਇੱਥੇ ਗੱਲਬਾਤ ਕਰਾਉਣ ਦੇ ਲਈ ਸਾਰੇ ਮਾਹੌਲ ਪੈਦਾ ਕੀਤਾ। ਇਹਦੇ ਵਿੱਚ ਜਿਹੜੀ ਇਹ ਖਾੜਕੂਆਂ ਨਾਲ ਗੱਲਬਾਤ ਚੱਲੀ, ਉਹਦੇ 'ਚ ਸਰਕਾਰ ਵੱਲੋਂ ਨੁਮਾਇੰਦੇ ਯੂਨੀਅਨ ਮਿਨਿਸਟਰ ਹੁੰਦਾ ਸੀ ਸੁਬੋਧ ਕਾਂਤ ਸਹਾਏ, ਤੇ ਇੱਕ ਆ ਜਿਹੜਾ ਮਲੋਆ ਕ੍ਰਿਸ਼ਨ ਧਾਰਵਾ ਇਹ ਹੁੰਦਾ ਸੀ। ਤੇ ਖਾੜਕੂਆਂ ਦੇ ਨਾਲ ਜਦੋਂ ਗੱਲਬਾਤ ਚੱਲੀ ਉਹਦੇ ਵਿੱਚ ਸਰਕਾਰ ਦਾ ਇਹੀ ਕਹਿਣਾ ਸੀਗਾ ਕਿ ਅਸੀਂ ਕਰਾਉਂਦੇ ਆ ਪੰਜਾਬ ਵਿੱਚ ਵੋਟਾਂ, ਇਲੈਕਸ਼ਨ ਕਰਾਵਾਂਗੇ, ਤੇ ਤੁਸੀਂ ਨਾ ਆਪਦੇ ਖਾਲਿਸਤਾਨੀ ਪੱਖ ਵਾਲੇ ਬੰਦਿਆਂ ਨੂੰ ਵੋਟਾਂ 'ਚ ਖੜੇ ਕਰੋ ਜਿਹੜੇ ਚੋਣ ਲੜ ਸਕਦੇ ਆ, ਜਿਨ੍ਹਾਂ ਜਿਹੜੇ ਭਾਰਤੀ ਨਿਯਮਾਂ ਦੇ ਅਨੁਸਾਰ ਚੋਣ ਲੜਨ ਜੋਗੇ ਨੇ, ਉਹਨਾਂ ਨੂੰ ਚੋਣਾਂ ਦੇ ਮੈਦਾਨ ਵਿੱਚ ਉਤਾਰੋ ਤੇ ਉਹ ਸਰਕਾਰ ਬਣਾ ਲਓ ਆਪਦੀ, ਅਸੀਂ ਤੁਹਾਡੀ ਸਰਕਾਰ ਬਣਾ ਦਿੰਦੇ। ਫਿਰ ਅਸੀਂ ਉਸ ਸਰਕਾਰ ਦੇ ਨਾਲ ਕੇਂਦਰ ਸਰਕਾਰ ਕੋਈ ਡੀਲ ਕਰ ਲੂਗੀ, ਤੇ ਇਹ ਸਮਝੌਤਾ ਜਿਹੜਾ ਹੈਗਾ ਖਾੜਕੂਆਂ ਨੂੰ, ਖਾਲਿਸਤਾਨੀਆਂ ਨੂੰ ਬਹੁਤ ਹੀ ਚੰਗੀ ਸਥਿਤੀ ਵਿੱਚ ਲਿਆਊਗਾ। ਇਸ ਕਰਕੇ ਪੰਜਾਬ ਸਰਕਾਰ ਅਤੇ ਕੇਂਦਰ ਦਾ ਸਮਝੌਤਾ ਹੀ ਹੋ ਸਕਦਾ। ਤਾਂ ਤੁਸੀਂ ਆਪਦੀ ਪਹਿਲਾਂ ਸਰਕਾਰ ਬਣਾਓ। ਦੂਸਰਾ ਜਿਹੜਾ ਹੈਗਾ, ਜਿਹੜੀ ਤੁਹਾਡੀ ਆਪਦੀ ਪੰਜਾਬ ਦੀ ਚੁਣੀ ਹੋਈ ਸਰਕਾਰ ਹੋਊਗੀ, ਉਹ ਤੁਸੀਂ ਦੇਖ ਲਿਓ ਵੀ ਕਿਵੇਂ ਕਰਨਾ। ਵੀ ਜਾਂ ਤਾਂ ਤੁਸੀਂ ਪੰਜਾਬ ਸਰਕਾਰ ਦੇ ਕਿਸੇ ਆਪਦੇ ਹੀ ਸਿੱਖ ਭਰਾ ਦੇ ਸਾਹਮਣੇ, ਜਿਹੜਾ ਤੁਹਾਡਾ ਹੋਮ ਮਿਨਿਸਟਰ ਬਣਿਆ ਹੋ ਜਾਂ ਕੁਝ ਮੁੱਖ ਮੰਤਰੀ ਹੋਊ, ਉਹਦੇ ਸਾਹਮਣੇ ਹਥਿਆਰ ਜਿਹੜੇ ਹੈਗੇ ਆ ਖਾੜਕੂ ਉਹ ਸਰੈਂਡਰ ਕਰ ਦਿਓ, ਜਾਂ ਫਿਰ ਜਿਵੇਂ ਤੁਹਾਡਾ ਧਾਰਮਿਕ ਤੌਰ ਤੇ ਅਕਾਲ ਤਖਤ ਸਾਹਿਬ ਦੇ ਉੱਤੇ ਹਥਿਆਰ ਜਿਹੜੇ ਹੈਗੇ ਆ ਉਹ ਛੱਡ ਦਿਓ ਤੇ ਤੁਸੀਂ ਬਾਹਰ ਤੁਹਾਡਾ ਸਰੈਂਡਰ ਹੋ ਜਾਊਗਾ। ਤੇ ਤੁਸੀਂ ਉਹ ਤੁਹਾਡਾ ਪੰਜਾਬ ਸਰਕਾਰ ਨਾਲ ਹੋਊਗਾ ਡੀਲ ਕਿ ਤੁਸੀਂ ਫਿਰ ਜਦੋਂ ਤੁਹਾਡੇ ਨਾਲ ਉਹ ਕਿਵੇਂ ਮਤਲਬ ਆਮ ਮਾਫੀ ਦਿੰਦੇ ਆ ਜਾਂ ਮੋੜ ਵਸੇਬਾ ਜਿਹੜਾ ਹੈਗਾ ਕਰਦੇ ਆ, ਜਾਂ ਕੋਈ ਇਹੋ ਜਿਹੀ ਗੱਲ ਬਣਾ ਲੈਂਦੇ ਆ ਕਿ ਚਾਹੇ ਕਿਸੇ ਨੇ 5 ਕਤਲ ਕੀਤੇ ਆ, 50 ਕਤਲ ਕੀਤੇ ਆ, 2 ਕਤਲ ਕੀਤੇ ਆ, 2 ਵਾਰਦਾਤਾਂ, ਉਹਦੇ ਇਲਜ਼ਾਮ ਕਿੰਨੇ ਆ, ਵੀ ਉਹ ਸਾਰਿਆਂ ਨੂੰ ਭਾਈ 4 ਸਾਲ ਘੱਟੋ ਘੱਟ, ਵੱਧ ਤੋਂ ਵੱਧ ਮਤਲਬ 4 ਸਾਲ ਅੰਦਰ ਰੱਖ ਸਕਦੇ ਆ, ਇਦੋਂ ਵੱਧ ਨਹੀਂ। ਮਤਲਬ ਇਸ ਤਰ੍ਹਾਂ ਦਾ ਕੁਝ ਵੀ ਕੋਈ ਸਿਸਟਮ ਇਹੋ ਜਿਹਾ ਬਣਾਇਆ ਜਾ ਸਕਦਾ ਜਿਹਦੇ ਨਾਲ ਖਾੜਕੂ ਵੀ ਸੰਤੁਸ਼ਟ ਹੋ ਜਾਣ ਵੀ ਸਾਡੇ ਜਿਹੜੇ ਦੁੱਖ ਤੋਂ ਅਸੀਂ ਘਰਾਂ ਚੋਂ ਨਿਕਲੇ ਸੀ, ਵੀ ਉਹ ਦੁੱਖ ਕਾਫੀ ਹੱਦ ਤੱਕ ਸਾਡਾ ਇਹ ਸਮਝੌਤੇ ਦੇ ਕਰਕੇ ਦੂਰ ਹੋ ਗਿਆ। ਦੂਸਰਾ ਜਿਹੜਾ ਹੈਗਾ ਵੀ ਪੰਜਾਬ ਦਾ ਜਿਹੜਾ ਸਿੱਖਾਂ ਤੋਂ ਵੱਖਰੇ ਵਰਗ ਨੇ ਉਹਨਾਂ ਨੂੰ ਵੀ ਸੈਟੀਸਫਾਈ ਕਰਨ ਦੇ ਲਈ ਸਾਨੂੰ ਕੁਝ ਕਰਨਾ ਪੈ ਸਕਦਾ, ਸਰਕਾਰ ਦਾ ਇਹ ਵੀ ਸੀਗਾ। ਤੀਸਰਾ ਇਹ ਸੀਗਾ ਬਈ ਦਿੱਲੀ ਦਰਬਾਰ ਅਤੇ ਖਾੜਕੂ ਇਹ ਸਿੱਧੇ ਤੌਰ ਤੇ ਇੱਕ ਟੇਬਲ ਤੇ ਸਾਡੇ ਲਈ ਵੀ ਡਾਕਟਰ ਸੋਹਣ ਸਿੰਘ ਦੇ ਨਾਲ ਜਾਂ ਬੁੱਧ ਸਿੰਘ ਵਾਲੇ ਦੇ ਨਾਲ ਜਾਂ
ਹੋਰ ਕਿਸੇ ਖਾੜਕੂ ਨਾਲ ਤਾਂ ਪ੍ਰਧਾਨ ਮੰਤਰੀ ਦਾ ਬਹਿਣਾ ਕੋਈ ਬਣਦਾ ਨਹੀਂ। ਪਰ ਪੰਜਾਬ ਦਾ ਮੁੱਖ ਮੰਤਰੀ ਤੁਸੀਂ ਆਪ ਦੇ ਵਿੱਚੋਂ ਚੁਣ ਲਓ, ਪੰਜਾਬ ਦੇ ਮੁੱਖ ਮੰਤਰੀ ਨਾਲ, ਮੰਤਰੀ ਮੰਡਲ ਦੇ ਨਾਲ ਕੇਂਦਰ ਦਾ ਜਿਹੜਾ ਹੈਗਾ ਵਫਦ ਦਾ ਜਾਂ ਪ੍ਰਧਾਨ ਮੰਤਰੀ ਆ ਉਹਦਾ ਸਮਝੌਤਾ ਉਹ ਚੱਲ ਸਕਦਾ। ਸੋ ਇਸ ਤਰੀਕੇ ਦੀਆਂ ਗੱਲਾਂ ਜਾਣ ਕੇ ਜੇ ਮੈਂ ਗੱਲ ਤਾਂ ਦੱਸ ਰਿਹਾ ਕਿ ਜਿਹੜੇ ਅੱਜ ਬੰਦੇ ਸਾਡੇ ਗੱਲਬਾਤ ਕਰਦੇ ਫਿਰਦੇ ਆ, ਇਹ ਕੋਈ ਨਵੀਂ ਗੱਲ ਨਹੀਂ, ਇਦੋਂ ਪਹਿਲਾਂ ਵੀ ਗੱਲਾਂ ਬਾਤਾਂ ਚੱਲਦੀਆਂ ਰਹੀਆਂ ਨੇ ਇਤਿਹਾਸ ਵਿੱਚ। ਭਾਰਤ ਦੇ ਹਕੂਮਤੀ ਸਿਸਟਮ ਨੇ ਖਾੜਕੂਵਾਦ ਦੇ ਸਿਖਰ ਮੌਕੇ ਤਰਲੋਚਨ ਸਿੰਘ ਰਿਆਸਤੀ ਰਾਹੀਂ, ਸੁਸ਼ੀਲ ਮੁਨੀ ਰਾਹੀਂ, ਇੱਕ ਵਾਰੀ ਓਵਰਗਰਾਉਂਡ ਵੀ ਦੂਜਾ ਪ੍ਰੋਫੈਸਰ ਦਰਸ਼ਨ ਸਿੰਘ ਜਦੋਂ ਬੈਠੇ ਹੁੰਦੇ ਸੀ ਉਦੋਂ ਸੁਸ਼ੀਲ ਮੁਨੀ ਗੱਲਬਾਤ ਕਰਨ ਆਉਂਦਾ ਰਿਹਾ। ਫਿਰ ਤਰਲੋਚਨ ਸਿੰਘ ਰਿਆਸਤੀ ਦੀ ਗੱਲ ਆ, ਫਿਰ ਆਹ ਜਸਵੀਰ ਸਿੰਘ ਰੋਡੇ ਰਾਹੀਂ ਗੱਲ ਚੱਲੀ ਤੇ ਅਖੀਰ ਆ ਜਿਹੜੀ ਗੱਲਬਾਤ ਹੋਈ ਮਲੋਆ ਕਿਸ਼ਨ ਧਾਰਵਾਲੀ, ਇਹ ਵੀ ਗੱਲ ਆ। ਪਰ ਜਿਹੜੇ ਖਾੜਕੂ ਸੀ ਖਾਲਿਸਤਾਨੀ ਉਦੋਂ ਅੰਡਰਗਰਾਉਂਡ ਵਿਚਰਦੇ ਸੀ, ਇਹਨਾਂ ਸਾਰਿਆਂ ਨੇ ਉਦੋਂ ਮਤਲਬ ਇਹ ਗੱਲ ਆਖੀ ਕਿ ਅਸੀਂ ਪੰਜਾਬ ਦੇ ਵਿੱਚ ਸਾਡੀ ਲੜਾਈ ਆ ਜਿਹੜੀ ਉਹ ਪੰਜਾਬ 'ਚ ਮੁੱਖ ਮੰਤਰੀ ਬਦਲਣ ਦੀ ਲੜਾਈ ਨਹੀਂ ਹੈਗੀ ਵੀ ਅਸੀਂ ਆਪਦਾ ਮੁੱਖ ਮੰਤਰੀ ਲਾਉਣ ਨੂੰ ਫਿਰਦੇ ਆ। ਸਾਡੀ ਲੜਾਈ ਜਿਹੜੀ ਆ ਉਹ ਖਾਲਿਸਤਾਨ ਦੀ ਆ। ਸੋ ਪੰਜਾਬ ਦੀ ਜਿਹੜੀ ਦੁੱਖ ਦਰਦ ਵਾ ਸਾਡਾ ਉਹ ਸਾਰੀਆਂ ਗੱਲਾਂ ਪਿੱਛੇ ਰਹਿ ਗਈਆਂ ਨੇ ਤੇ ਸਾਡਾ ਨਿਸ਼ਾਨਾ ਹੁਣ ਖਾਲਿਸਤਾਨ ਆ। ਜਾਂ ਤਾਂ ਅਸੀਂ ਖਾਲਿਸਤਾਨ ਲੈ ਲਵਾਂਗੇ ਤੇ ਜਾਂ ਖਾਲਿਸਤਾਨ ਲਈ ਸ਼ਹੀਦ ਹੋ ਜਾਾਂਗੇ, ਪਰ ਸਾਡੇ ਕੋਲੋਂ ਹੁਣ ਪਿੱਛੇ ਨਹੀਂ ਮੁੜਿਆ ਜਾਣਾ। ਉਹਨਾਂ ਦਿਨਾਂ ਦੇ ਵਿੱਚ ਕਿਸੇ ਘਟਨਾਕ੍ਰਮ ਦੇ ਦਰਮਿਆਨ ਇੱਕ ਸਟੇਟਮੈਂਟ ਖਾਲਿਸਤਾਨ ਲਿਬਰੇਸ਼ਨ ਫੋਰਸ ਦੇ ਵੱਲੋਂ ਭਾਈ ਗੁਰਜੰਟ ਸਿੰਘ ਬੁੱਧ ਸਿੰਘ ਵਾਲਾ ਦੀ ਅਖਬਾਰਾਂ 'ਚ ਛਪੀ ਸੀ, ਜਿਹਦਾ ਮੂਲ ਭਾਵ ਇਹ ਸੀ, ਉਹ ਜਿਸ ਸ਼ਖਸੀਅਤ ਨੂੰ ਸੰਬੋਧਨ ਹੋ ਕੇ ਉਹ ਕਹਿ ਰਹੇ ਸੀਗੇ ਕਿ ਤੁਸੀਂ ਸਾਨੂੰ ਕਹਿ ਰਹੇ ਹੋ ਕਿ ਖਾਲਿਸਤਾਨ ਤੋਂ ਬਿਨਾਂ ਜੇ ਪੰਜਾਬ ਦਾ ਸਾਨੂੰ ਮੁੱਖ ਮੰਤਰੀ ਬਣਨ ਦਾ ਮੌਕਾ ਮਿਲਦਾ, ਆਪਣੀ ਸਰਕਾਰ ਬਣਦੀ ਬਣਾਉਂਦੀ ਆ ਤੇ ਵੀ ਆਪਾਂ ਇਥੋਂ ਰਾਹ ਕੱਢ ਲਓ ਕੋਈ। ਤਾਂ ਉਦੋਂ ਇਹ ਗੱਲ ਕਹੀ ਖਾਲਿਸਤਾਨੀ ਖਾੜਕੂਆਂ ਨੇ ਕਿ ਅਸੀਂ ਇਹ ਨਿਸ਼ਾਨਾ ਜਿਹੜਾ ਹੈ ਖਾਲਿਸਤਾਨ ਦਾ ਉਹ ਅਸੀਂ ਨਹੀਂ ਮਿਥਿਆ। 1984 ਤੋਂ ਪਹਿਲਾਂ ਬਾਬਾ ਜਰਨੈਲ ਸਿੰਘ ਕਹਿੰਦੇ ਹੁੰਦੇ ਸੀ ਵੀ ਜੇ ਦਰਬਾਰ ਸਾਹਿਬ ਤੇ ਹਮਲਾ ਹੋ ਗਿਆ ਤਾਂ ਫਿਰ ਖਾਲਿਸਤਾਨ ਦੀ ਨੀਂਹ ਰੱਖੀ ਜਾਊਗੀ। ਤਾਂ ਉਹ ਨੀਂਹ ਰੱਖਣ ਵਾਲੀ ਗੱਲ ਅਸੀਂ ਨਹੀਂ ਕੀਤੀ, ਉਹ ਬਾਬਾ ਜਰਨੈਲ ਸਿੰਘ ਦੇ ਮੁਖਾਰਬਿੰਦ ਚੋਂ ਨਿਕਲੇ ਹੋਏ ਬਚਨ। ਉਸ ਤੋਂ ਬਾਅਦ ਵਿੱਚ ਜਿਹੜਾ 1986 ਦੇ ਵਿੱਚ ਸਰਬੱਤ ਖਾਲਸਾ ਬਣਿਆ, ਉੱਥੇ ਜਿਹੜੀ ਪੰਥਕ ਕਮੇਟੀ ਬਣੀ, ਪੰਥਕ ਕਮੇਟੀ ਸਰਬੱਤ ਖਾਲਸਾ, ਇਹ ਸਾਰੀ ਗੱਲਬਾਤ ਦੇ ਵਿੱਚ ਵੀ ਅਸੀਂ ਨਹੀਂ ਸੀ। ਅਸੀਂ ਉਦੋਂ ਵੀ ਨਹੀਂ ਸੀ ਜਦੋਂ ਪੰਥਕ ਕਮੇਟੀ ਨੇ ਖਾਲਿਸਤਾਨ ਦਾ ਐਲਾਨ ਕੀਤਾ। ਅਸੀਂ ਉਦੋਂ ਉਸ ਜਥੇਬੰਦੀ ਦੇ ਵਿੱਚ ਵੀ ਨਹੀਂ ਸੀ ਜਿਹੜੀ ਖਾਲਿਸਤਾਨ ਦੀ ਸਿਰਜਣਾ ਲਈ ਖਾਲਿਸਤਾਨ ਕਮਾਂਡੋ ਫੋਰਸ ਦਾ ਗਠਨ ਹੋਇਆ ਸੀ। ਇਹ ਸਾਰੀ ਗੱਲਬਾਤ ਜਿਹੜੀ ਹੈ ਇਹ ਅਸੀਂ ਨਹੀਂ ਬਣਾਈ, ਜਿਸ ਕਰਕੇ ਸਾਡਾ ਇਹਦੇ ਉੱਤੋਂ ਪਿੱਛੇ ਮੁੜਦਾ ਕੋਈ ਹੈ ਨਹੀਂ। ਅਸੀਂ ਇਹਨੂੰ ਡਿਲੀਟ ਨਹੀਂ ਕਰ ਸਕਦੇ ਕਿ ਖਾਲਿਸਤਾਨ ਛੱਡ ਦਿੱਤਾ। ਅਸੀਂ ਤਾਂ ਹੁਣ ਜਾਂ ਖਾਲਿਸਤਾਨ ਲਈਏ ਜਾਂ ਸ਼ਹੀਦ ਹੋ ਜਾਈਏ, ਕਿਉਂਕਿ ਸਾਡੀਆਂ ਤਾਂ ਪਿਛਲੇ 10 ਸਾਲਾਂ ਦੇ ਵਿੱਚ ਇਹੋ ਜਿਹੀਆਂ ਜਥੇਬੰਦੀਆਂ ਬਣੀਆਂ ਜਿਨ੍ਹਾਂ ਦੇ ਨਾਂ ਖਾਲਿਸਤਾਨ ਤੋਂ ਸ਼ੁਰੂ ਹੁੰਦੇ ਆ ਜਾਂ ਖਾਲਿਸਤਾਨ ਤੇ ਖਤਮ ਹੁੰਦੇ ਆ, ਜਿਵੇਂ ਕਿ ਖਾਲਿਸਤਾਨ ਕਮਾਂਡੋ ਫੋਰਸ, ਖਾਲਿਸਤਾਨ ਲਿਬਰੇਸ਼ਨ ਫੋਰਸ, ਇਵੇਂ ਹੀ ਭਿੰਡਰਾਂਵਾਲਾ ਟਾਈਗਰਸ ਫੋਰਸ ਆਫ ਖਾਲਿਸਤਾਨ। ਸੋ ਅਸੀਂ ਤਾਂ ਖਾਲਿਸਤਾਨ ਤੇ ਹੀ ਖੜੇ ਆ ਤੇ ਪਿਛਲੇ 10-12 ਸਾਲਾਂ ਦੇ ਵਿੱਚ ਬੇਅੰਤ ਸਿੱਖ ਜਿਹੜੇ ਨੇ ਸਾਡੇ ਸਾਥੀ, ਉਹ ਖਾਲਿਸਤਾਨ ਦੇ ਸੰਘਰਸ਼ ਦੇ ਸ਼ਹੀਦ ਕਹਿ ਕੇ ਅਸੀਂ ਵਡਿਆਏ ਨੇ, ਕਿਉਂਕਿ ਉਹਨਾਂ ਨੂੰ ਜਦੋਂ ਕਤਲ ਕੀਤਾ ਗਿਆ ਸਟੇਟ ਮਸ਼ੀਨਰੀ ਵੱਲੋਂ, ਅਸੀਂ ਕਿਹਾ ਕਿ ਖਾਲਿਸਤਾਨ ਦੇ ਸ਼ਹੀਦ ਨੇ। ਤੇ ਅਸੀਂ ਇਸ ਏਜੰਡੇ ਨੂੰ ਕਿਵੇਂ ਤਿਆਗ ਦਈਏ ਜਦੋਂ ਕਿ ਹਜ਼ਾਰਾਂ ਮਾਪਿਆਂ ਨੂੰ, ਹਜ਼ਾਰਾਂ ਲੋਕਾਂ ਨੂੰ ਥਾਣਿਆਂ ਦੇ ਵਿੱਚ ਬੇਦਰਦੀ ਦੇ ਨਾਲ ਖਾਲਿਸਤਾਨੀ ਜਾਂ ਖਾਲਿਸਤਾਨ ਦੇ ਹਮੈਤੀ ਕਹਿ ਕੇ ਤਸ਼ੱਦਦ ਕੀਤਾ ਗਿਆ ਤੇ ਬੇਅੰਤ ਲੋਕ ਜਿਹੜੇ ਨੇ ਉਹ ਖਾਲਿਸਤਾਨ ਦੇ ਹਮੈਤੀ ਮੰਨ ਕੇ ਝੂਠੇ ਸੱਚੇ ਕੇਸਾਂ ਦੇ ਵਿੱਚ ਜੇਲ੍ਹਾਂ 'ਚ ਬੰਦ ਕੀਤੇ ਹੋਏ ਨੇ। ਸੋ ਅਸੀਂ ਖਾਲਿਸਤਾਨ ਦੇ ਰਾਹ ਤੋਂ ਨਹੀਂ ਮੁੜ ਸਕਦੇ। ਅਸੀਂ ਜੇ ਨਹੀਂ ਵੀ ਲੈ ਸਕਾਂਗੇ ਤਾਂ ਅਸੀਂ ਕੌਮ ਦੇ ਇਸ ਸਫ਼ਰ ਦੇ ਵਿੱਚ ਸ਼ਹੀਦ ਤਾਂ ਹੋ ਸਕਦੇ ਹਾਂ, ਪਰ ਅਸੀਂ ਇਸ ਰਾਹ ਤੋਂ ਪਿੱਛੇ ਨਹੀਂ ਮੁੜ ਸਕਦੇ। ਅਸੀਂ ਇਹ ਏਜੰਡਾ ਜਿਹੜਾ ਹੈਗਾ ਖਾਲਿਸਤਾਨ ਦਾ, ਇਹਨੂੰ ਤਿਆਗਣਾ ਨਹੀਂ, ਅਸੀਂ ਇਹਨੂੰ ਛੱਡਣਾ ਨਹੀਂ। ਜੇ ਕਿਸੇ ਦਾ ਕੋਈ ਹੋਰ ਏਜੰਡਾ ਹੈ ਉਹ ਉਹਦੀ ਗੱਲ। ਇਹੋ ਜਿਹੀਆਂ ਭਾਵਨਾਵਾਂ ਉਦੋਂ ਖਾੜਕੂ ਖਾਲਿਸਤਾਨੀਆਂ ਦੀਆਂ 1990-91 ਚ ਸੀ। ਸੋ ਉਹਨਾਂ ਨੇ ਉਸ ਮੌਕੇ ਖਾਲਿਸਤਾਨ ਦੇ ਸੰਘਰਸ਼ ਦੇ ਵਿੱਚ ਸ਼ਹੀਦੀਆਂ ਪਾਉਣ ਨੂੰ ਜਾਂ ਖਾਲਿਸਤਾਨ ਦੇ ਸੰਘਰਸ਼ ਨੂੰ ਜਾਰੀ ਰੱਖਣ ਨੂੰ ਤਰਜੀਹ ਦਿੱਤੀ ਤੇ ਉਹਨਾਂ ਨੂੰ ਜਿਹੜਾ ਕਿਹਾ ਜਾ ਰਿਹਾ ਸੀ ਕਿ ਸਰਕਾਰ ਬਣਾ ਲਓ, ਨਜ਼ਾਰੇ ਲਓ, ਤੇ ਉਦੋਂ ਜਿਹੜੇ ਲੋਕ ਸਰਕਾਰ ਬਣਾਉਣ ਵਾਲੀ ਪੱਖ ਦੇ ਵਿੱਚ ਸੀਗੇ ਉਹਨਾਂ ਕੋਲੇ ਵੀ ਦਲੀਲਾਂ ਸੀਗੀਆਂ ਵੀ ਅਸੀਂ ਭਾਰਤ ਦੇ ਸੰਵਿਧਾਨ ਦੇ ਵਿੱਚ ਇੱਕ ਵਾਰੀ ਸਰਕਾਰ ਬਣਾ ਕੇ ਹੁਣ ਇੱਥੇ ਐਡਾ ਵੱਡਾ ਘਾਣ ਹੋ ਰਿਹਾ
ਤੇ ਕਿਉਂ ਨਾ ਅਸੀਂ ਉਸ ਕਹਾਣ ਨੂੰ ਇੱਕ ਵਾਰੀ ਰੋਕ ਲਈਏ, ਕਿਉਂਕਿ ਜਿਹੜੇ ਖਾਲਿਸਤਾਨੀ ਸੰਘਰਸ਼ ਨਾਲ ਸੰਬੰਧਿਤ ਲੋਕ ਨੇ ਉਹਨਾਂ ਦਾ ਬੜਾ ਵੱਡੇ ਫੌਜ ਲੱਗ ਚੁੱਕੀ ਸੀ ਉਦੋਂ, ਤੇ ਬੜਾ ਵੱਡਾ ਘੇਰਾ ਜਿਹੜਾ ਸੀਗਾ ਉਹ ਪੈ ਚੁੱਕਿਆ ਸੀਗਾ। ਤੋਰਾ ਫੇਰਾ ਬੜਾ ਘਟ ਰਿਹਾ ਸੀ 1990-91 ਦੇ ਵਿੱਚ ਜਦੋਂ ਇਲੈਕਸ਼ਨਾਂ ਹੋਈਆਂ ਨੇ ਜਿਹੜੀਆਂ। ਸਵੇਰ ਉਹ ਪਤਾ ਲੱਗਿਆ ਸੀ ਜਦੋਂ ਵੋਟਾਂ ਪਾਉਣ ਗਏ 21 ਮਈ 1991 ਦੀ ਜਿਹੜੀ ਵੋਟਾਂ ਦੀ ਗੱਲ, ਇਲੈਕਸ਼ਨ ਦੀ ਗੱਲ ਹੈ। ਤਾਂ ਉਦੋਂ ਜਿਹੜੇ ਲੋਕ ਸੋਚਦੇ ਸੀ ਕਿ ਇਲੈਕਸ਼ਨ ਲੜਨੀ ਚਾਹੀਦੀ ਆ, ਵੀ ਇੱਕ ਪੰਥਕ ਸਰਕਾਰ ਜਿਹੜੀ ਹੈਗੀ ਆ ਵੀ ਉਹ ਬਣਾ ਲੈਣੀ ਚਾਹੀਦੀ ਆ, ਉਹਨਾਂ ਨੂੰ ਸਮਝੌਤਾ ਜਿਹੜਾ ਸੀਗਾ ਦਿਖਦਾ ਸੀ ਵੀ ਬਾਅਦ ਵਿੱਚ ਮੁੱਖ ਮੰਤਰੀ ਬਣ ਕੇ ਕੋਈ। ਪਰ ਉਦੋਂ ਖਾਲਿਸਤਾਨੀ ਜੁਝਾਰੂਆਂ ਦਾ ਇਹੀ ਸੀਗਾ ਕਿ ਭਾਰਤੀ ਸੰਵਿਧਾਨ ਦੇ ਘੇਰੇ ਦੇ ਵਿੱਚ ਹੋਣ ਵਾਲੀ ਕਿਸੇ ਸਰਗਰਮੀ ਨੂੰ, ਕਿਸੇ ਗੱਲਬਾਤ ਨੂੰ ਅਸੀਂ ਮਾਨਤਾ ਨਹੀਂ ਦਿੰਦੇ। ਤੇ ਉਹਨਾਂ ਦਿਨਾਂ ਦੇ ਵਿੱਚ ਜਦੋਂ ਇਹ ਸਾਰੇ ਮਾਹੌਲ ਦੇ ਵਿੱਚ ਜਿਹੜੀ ਧਿਰ ਸਮਝੌਤਾ ਕਰਕੇ ਅੱਗੇ ਵਧਣਾ ਚਾਹੁੰਦੀ ਸੀ, ਉਹਦੀਆਂ ਦਲੀਲਾਂ ਸੁਣਦੇ ਆ ਤਾਂ ਅੱਜ ਵੀ ਉਹ ਦਲੀਲਾਂ ਆਪਦੀ ਥਾਂ ਤੇ ਨੇ। ਕਈ ਭਰਾ ਸਾਡੇ ਅੱਜ ਤੱਕ ਅੜੇ ਹੋਏ ਨੇ ਇਸ ਗੱਲ ਦੇ ਉੱਤੇ ਕਿ ਜੇਕਰ ਉਦੋਂ ਖਾੜਕੂ ਮੰਨ ਜਾਂਦੇ, ਬਾਈਕਾਟ ਨਾ ਕਰਦੇ, ਤਾਂ ਆਪਾਂ ਬਹੁਤ ਵੱਡੇ ਨੁਕਸਾਨ ਤੋਂ ਬਚ ਜਾਂਦੇ। ਤੇ ਹੁਣ ਕੀ ਖੱਟਿਆ ਵੀ ਆਪਾਂ ਇੰਨੇ ਬੰਦੇ ਆਪਣੇ ਸ਼ਹੀਦ ਹੋ ਗਏ, ਇਦਾਂ ਦੀਆਂ ਗੱਲਾਂ ਕਰਦੇ ਕਰਾਉਂਦੇ ਆ। ਤੋ ਇਹ ਬਹਿਸ ਤਾਂ ਹੁਣ ਮੁੱਕਣੀ ਨਹੀਂ। ਜਿਹੜੇ ਬੰਦੇ ਸ਼ਹੀਦ ਹੋ ਗਏ ਉਹਨਾਂ ਨੂੰ ਲੱਗਦਾ ਰਿਹਾ ਉਦੋਂ ਐਂਡ ਤੇ ਕਰਕੇ ਅਸੀਂ ਜੋ ਕਰ ਰਹੇ ਹਾਂ ਅਸੀਂ ਠੀਕ ਹਾਂ, ਤੇ ਜਿਹੜੇ ਬੰਦੇ ਉਦੋਂ ਵੀ ਸਮਝੌਤੇ ਦੇ ਹੱਕ 'ਚ ਸੀ ਜਾਂ ਅੱਜ ਵੀ ਆ, ਉਹਨਾਂ ਦੀਆਂ ਦਲੀਲਾਂ ਆਪਦੀਆਂ ਨੇ। ਇਹ ਦਲੀਲਾਂ ਦੀ ਜੰਗ ਜਿਹੜੀ ਆ, ਵਿਚਾਰਾਂ ਦੀ ਜੰਗ ਆ, ਜਿਹੜੀ ਤਕਰਾਰ ਆ ਜਿਹੜੀ, ਇਹ ਤਾਂ ਚੱਲਦੀ ਰਹਿੰਦੀ ਹੁੰਦੀ ਆ ਤੇ ਚੱਲਦੀ ਰਹਿਣੀ ਵੀ ਚਾਹੀਦੀ ਹੁੰਦੀ ਆ। ਇਹ ਕੋਈ ਐਡੀ ਗੱਲ ਨਹੀਂ ਹੈਗੀ ਕਿ ਜੀ ਉਹ ਐ ਕਾਹਤੋਂ ਹੋ ਗਿਆ, ਇੰਨੀ ਗੱਲ ਦੇ ਨਾਲ ਕੋਈ ਗਦਾਰ ਨਹੀਂ ਹੋ ਜਾਂਦਾ। ਭਾਰਤ ਸਰਕਾਰ ਨੇ ਅੱਜ ਜਿਹੜੀ ਆ ਗੱਲਬਾਤ ਤੋਰੀ ਆ, ਇਹ ਨਵੀਂ ਨਹੀਂ ਤੋਰੀ। ਇਦੋਂ ਪਹਿਲਾਂ ਵੀ ਭਾਈ ਹਰਮਿੰਦਰ ਸਿੰਘ ਸੰਧੂ ਰਾਹੀਂ ਵੀ ਤੋਰੀ ਸੀ, ਜਸਵੀਰ ਸਿੰਘ ਰੋਡੇ ਰਾਹੀਂ ਵੀ ਤੋਰੀ ਸੀ, ਤੇ ਇਹ ਖਾੜਕੂਆਂ ਨਾਲ ਵੀ ਤੋਰੀ ਸੀ। ਤੇ ਅੱਜ ਜੇਕਰ ਬੰਦਿਆਂ ਨਾਲ ਗੱਲਬਾਤ ਤੋਰ ਲਈ ਤਾਂ ਇੰਨੀ ਗੱਲ ਬਦਲੇ, ਆਪਾਂ ਹੱਥਾਂ ਪੈਰਾਂ 'ਚ ਕਾਹਤੋਂ ਆਏ ਪਏ ਆ। ਜੇ ਤਾਂ ਕੁਝ ਨਿਕਲਦਾ ਦਿਖਿਆ ਤਾਂ ਲੈ ਲਾਂਗੇ, ਤੇ ਜੇ ਨਹੀਂ ਨਿਕਲੂ ਫਿਰ ਜੇ ਮੁੱਲਾ ਸਬਕ ਨਹੀਂ ਦਊਗਾ ਫਿਰ ਘਰੇ ਵੀ ਨਹੀਂ ਆਉਣ ਦਊਗਾ। ਪਰ ਇੱਕ ਮੈਂ ਗੱਲ ਇੱਥੇ ਜ਼ਰੂਰ ਕਹਿ ਦੇਣੀ ਚਾਹੁੰਦਾ ਬਈ ਆਹ ਕਿਤਾਬ ਆ ਕਸ਼ਮੀਰ ਦੀ ਦਾਸਤਾਨ, ਇਹ ਇਸ ਦੁੱਲਤ ਨਾਭੇ ਕੋਲ ਦਾ ਇਹ ਖੁਫੀਆ ਏਜੰਸੀਆਂ ਦਾ ਅਧਿਕਾਰੀ ਆ। ਇਹਨੇ ਕਿਤਾਬ ਲਿਖੀ ਆ ਤੇ ਇਹਦੇ ਵਿੱਚ ਇਹਨੇ ਕਸ਼ਮੀਰ ਦੀ ਮੂਵਮੈਂਟ ਬਾਰੇ ਲਿਖਿਆ ਬਈ ਸ਼ਬੀਰ ਸ਼ਾਹ ਨੂੰ ਅਸੀਂ ਪੂਰਾ ਆਪਦੇ ਸ਼ੀਸ਼ੇ 'ਚ ਉਤਾਰ ਲਿਆ ਕਿ ਤੈਨੂੰ ਬਣਾ ਦੇਾਂਗੇ ਕਸ਼ਮੀਰ ਦਾ ਮੁੱਖ ਮੰਤਰੀ, ਤੇ ਫਿਰ ਐਂ ਕਰਾਂਗੇ ਤੇ ਆਓ ਕਰਾਂਗੇ। ਜਿਵੇਂ ਆਪਣੇ ਕਈ ਬੰਦਿਆਂ ਨੂੰ ਵਹਿਮ ਪਾ ਦਿੰਦੇ ਆ ਵੀ ਤੂੰ ਹੀ ਬਸ ਰਾਂਝਾ, ਬਾਕੀ ਤਾਂ ਸਾਰੇ ਐਵੇਂ ਹੀ ਆ। ਭਾਰਤੀ ਹਕੂਮਤੀ ਤੰਤਰ ਦੇ ਖੁਫੀਆ ਏਜੰਸੀਆਂ ਦੇ ਅਧਿਕਾਰੀ ਜਦੋਂ ਮਿਲਦੇ ਆ ਨਾ ਮੇਰੇ ਵਰਗੇ ਨੂੰ, ਉਦੋਂ ਐਂ ਲੱਗਣ ਲਾ ਦਿੰਦੇ ਆ ਵੀ ਖਾਲਿਸਤਾਨ ਦਾ ਰਾਸ਼ਟਰਪਤੀ ਤੂੰ ਹੀ ਬਣਨਾ। ਹੁਣ ਉਵੇਂ ਉਹ ਜਿਹੜਾ ਸ਼ਬੀਰ ਸ਼ਾਹ ਸੀ ਉਹਨੂੰ ਬਣਾ ਲਿਆ ਪੂਰਾ। ਪਰ ਇਹਦੇ ਪੇਜ 1988 ਦੇ ਉੱਤੇ ਜਦੋਂ ਬੰਦਾ ਪਹੁੰਚਦਾ ਉਦੋਂ ਪਤਾ ਲੱਗਦਾ, ਜਦੋਂ ਉਹਨੇ ਕਿਹਾ ਕਿ ਮੈਂ ਗੱਲਬਾਤ ਜਿਹੜੀ ਹੈਗੀ ਆ ਵੀ ਮੇਰਾ ਇੱਕ ਸਾਗਰ ਆ, ਮਹਿਬੂਬ ਸਾਗਰ, ਸ਼ਬੀਰ ਸ਼ਾਹ ਕਹਿੰਦਾ ਵੀ ਮੈਂ ਗੱਲਬਾਤ ਨੂੰ ਅੱਗੇ ਤੋਰਨ ਦੇ ਲਈ ਮੇਰਾ ISI ਦੇ ਵਿੱਚ ਜਿਹੜਾ ਪਾਕਿਸਤਾਨ ਦੇ ਵਿੱਚ ਮੇਰਾ ਜਿਹੜਾ ਡੀਲ ਕਰਦਾ ਮੈਨੂੰ, ਮੈਂ ਉਹਨੂੰ ਮਿਲਣਾ ਤੇ ਕਾਠਮੰਡੂ 'ਚ ਜਾ ਕੇ ਮਿਲਣਾ ਚਾਹੁੰਦਾ ਉਹਨੂੰ। ਮੈਂ ISI ਵਾਲੇ ਬੰਦਿਆਂ ਨੂੰ ਜਾਂ ਹੋਰਾਂ ਨੂੰ, ਜੋ ਵੀ ਉਹਦੇ ਬੰਦੇ ਸੀ, ਉਹਨਾਂ ਨੂੰ ਮਿਲ ਕੇ ਮੈਂ ਉਹ ਇਹ ਕਹਿਣਾ ਚਾਹੁੰਦਾ ਹੈਗਾ ਕਿ ਮੈਂ ਅੱਗੇ ਕਿਵੇਂ ਚੱਲਣਾ। ਤੇ ਕਹਿੰਦਾ ਵੀ ਜਦੋਂ ਮੈਨੂੰ ਲੱਗਿਆ, ਇਹ ਦੁੱਲਟ ਲਿਖਦਾ, ਮੈਨੂੰ ਲੱਗਿਆ ਕੋਈ ਵੱਡੀ ਗੱਲ ਨਹੀਂ, ਜੇਕਰ ਅਸੀਂ ਕਸ਼ਮੀਰ ਦੇ ਮਾਮਲੇ ਨੂੰ ਉਸ ਨਾਲ ਗੱਲਬਾਤ ਅੱਗੇ ਤੋਰਨੀ ਚਾਹੁੰਦੇ ਆ ਤਾਂ ਸਾਨੂੰ ਉਹਨੂੰ ਕਾਠਮੰਡੂ ਜਾਣ ਦੇਣਾ ਚਾਹੀਦਾ। ਤੇ ਹਾਲਾਂਕਿ ਇਹ ਗੱਲ ਸਪਸ਼ਟ ਸੀ ਕਿ ਉਹ ਉੱਥੇ ਕੇਵਲ ਸਾਗਰ ਨਾਲ ਮੁਲਾਕਾਤ ਨਹੀਂ ਕਰੂਗਾ, ਸਗੋਂ ਉੱਥੇ ISI ਦੇ ਨੁਮਾਇੰਦੇ ਵੀ ਮੌਜੂਦ ਹੋਣਗੇ। ਮੈਨੂੰ ਲੱਗਦਾ ਸੀ ਜੇਕਰ ਉਹ ਉੱਥੇ ISI ਦੇ ਨੁਮਾਇੰਦਿਆਂ ਨਾਲ ਵੀ ਗੱਲ ਕਰ ਲਵੇਗਾ ਤਾਂ ਵੀ ਕੋਈ ਬਹੁਤ ਵੱਡੀ ਗੱਲ ਨਹੀਂ। ਤੇ ਜਦੋਂ ਕਹਿੰਦਾ ਵੀ ਅਸੀਂ ਉਹਨੂੰ ਇਜਾਜ਼ਤ ਦੇਤੀ ਵੀ ਤੂੰ ਜਾ, ਤੇ ਸ਼ਬੀਰ ਕਾਠਮੰਡੂ ਜਾਣ ਲਈ ਅਜੇ ਰਾਹ ਵਿੱਚ ਵਾਰਾਣਸੀ ਹੀ ਪੁੱਜਿਆ ਸੀ ਜਦੋਂ ਉਹਨੂੰ ਵਾਪਸ ਬੁਲਾ ਲਿਆ ਗਿਆ। ਸ਼ਬੀਰ ਨੇ ਮੈਨੂੰ ਕਦੇ ਇਹ ਗੱਲ ਭੁੱਲਣ ਨਹੀਂ ਦਿੱਤੀ। ਉਹਦਾ ਅਲੰਭਾ ਸੀ, ਆਪ ਹਮਕੋ ਟਰਸਟ ਨਹੀਂ ਕਰਤੇ। ਆ ਜਿਹੜੀ ਸਾਰੀ ਕਿਤਾਬ ਦਾ ਨਟਸ਼ਲ ਆ, ਉਹ ਸਾਰੇ ਦੇ ਸਾਰੇ ਉਹਨਾਂ ਖਾਲਿਸਤਾਨੀ ਜਾਂ ਉਹਨਾਂ ਪੰਥ ਪ੍ਰਸਤ ਸਿੱਖਾਂ ਦੇ ਲਈ ਸਾਬਕ ਵਾ ਕਿ ਇੰਡੀਆ ਕਦੇ ਵੀ ਤੁਹਾਡੇ ਤੇ ਟਰਸਟ ਨਹੀਂ ਕਰਦਾ, ਪਰ ਤੁਸੀਂ ਉਹਨਾਂ ਦੇ ਚਾਲਾਂ 'ਚ ਫਸ ਕੇ ਆਪਦੀ ਕੌਮ ਦਾ ਟਰਸਟ ਵੀ ਗਵਾ ਲੈਂਦੇ ਹੋ। ਸ਼ਬੀਰ ਸ਼ਾਹ ਦੇ ਇਸ ਬਚਨ ਦੇ ਵਿੱਚ, ਇਸ ਬੋਲ ਦੇ ਵਿੱਚ ਸਾਰਾ ਕੁਝ ਪਿਆ। ਤੇ ਇਹੀ ਗੱਲ ਆ ਜਿਹੜੀ ਬਾਰ-ਬਾਰ ਲਿਖਦਾ ਦੁੱਲਟ, ਤੇ ਆ ਜਿਹੜਾ ਮਲੂਆ ਕਿਸ਼ਨ ਧਾਰ ਤੇ ਹੋਰ ਜਿਹੜੇ ਖੁਫੀਆ ਏਜੰਸੀਆਂ ਦੇ ਅਧਿਕਾਰੀ ਜਿਹਦੀ ਮਰਜ਼ੀ ਲਿਖਤ ਪੜ੍ਹ ਲਓ, ਇਹ ਇੱਕੋ ਗੱਲ ਤੇ ਸਾਨੂੰ ਸਿਖਾਉਂਦੇ ਆ ਕਿ ਇਹਨਾਂ ਦੇ ਹੱਥ ਪੱਲੇ ਕੁਝ ਨਹੀਂ ਹੁੰਦਾ। ਪਰ ਇਹਨਾਂ ਨੂੰ ਜਦੋਂ
ਕਿਹਾ ਜਾਂਦਾ ਕਿ ਆਹ ਤੁਹਾਡੀ ਅਸਾਈਨਮੈਂਟ ਆ, ਉਦੋਂ ਬਹੁਤ ਵੱਡੇ ਵਾਅਦੇ ਕਰ ਸਕਦੇ ਆ, ਬਹੁਤ ਵੱਡੀਆਂ ਗੱਲਾਂ ਕਰ ਸਕਦੇ ਆ, ਪਰ ਜਦੋਂ ਸਰਕਾਰ ਪਿੱਛੇ ਪੈਰ ਪੱਟਣਾ ਚਾਹੁੰਦੀ ਆ ਉਦੋਂ ਇਹ ਤਾਂ ਆਰਾਮ ਦੇ ਨਾਲ ਪਾਸੇ ਹੋ ਸਕਦੇ ਹੁੰਦੇ ਨੇ, ਪਰ ਤੁਸੀਂ ਆਪਦੀ ਕੌਮ 'ਚ ਮਾਰੇ ਜਾਂਦੇ ਹੋ, ਤੁਸੀਂ ਆਪਦੀ ਕੌਮ 'ਚ ਘੇਰੇ ਜਾਂਦੇ ਹੋ। ਸੋ ਇਹ ਜਿਹੜੇ ਖੁੱਲੇ ਭੇਤ, ਕਸ਼ਮੀਰ ਦੀ ਦਾਸਤਾਨ, ਇਦਾਂ ਦੀਆਂ ਘੱਟੋ ਘੱਟ 25 ਕਿਤਾਬਾਂ ਭਾਰਤ ਦੇ ਖੁਫੀਆ ਏਜੰਸੀਆਂ ਦੇ ਅਧਿਕਾਰੀਆਂ ਨੇ ਲਿਖੀਆਂ ਨੇ, ਜਿਹਦੇ ਵਿੱਚ ਉਹ ਭਾਰਤ ਵਿੱਚ ਚੱਲ ਰਹੀਆਂ ਵੱਖਵਾਦੀ ਬਾਗੀ ਲਹਿਰਾਂ ਦੇ ਅਧਿਕਾਰੀਆਂ ਲੀਡਰਾਂ ਨਾਲ ਜਿਹੜੀ ਵਰਤੋਂ ਹੋਈ ਆ, ਉਹਨਾਂ ਦੀ ਮੇਲ ਮੁਲਾਕਾਤ ਹੋਇਆ, ਉਹਦਾ ਇਹ ਇੱਕ ਸਬਕ ਸਿੱਖਣ ਵਾਲੀ ਗੱਲ ਮਿਲਦੀ ਆ ਕਿ ਐਵੇਂ ਆਪਾਂ ਇਹ ਦਾਅਵੇ ਕਰਕੇ ਕਿ ਸਾਡੀ ਗੱਲ ਹੋ ਗਈ ਸਰਕਾਰ ਨਾਲ, ਜੇ ਉਹ ਸਰਕਾਰ ਦਾ ਕੁਝ ਪਤਾ ਨਹੀਂ ਕਦੋਂ ਪਿੱਛੇ ਤੁਹਾਡੇ ਤੋਂ ਉਹ ਪੈਰ ਖਿੱਚ ਲਵੇ, ਪਰ ਆਪਾਂ ਆਪਦੀ ਕੌਮ ਦਾ ਭਰੋਸਾ ਨਾ ਖਾ ਲਿਆ ਕਰੀਏ। ਆਪਦੀ ਕੌਮ ਦਾ ਭਰੋਸਾ ਜਿਹੜਾ ਹੈਗਾ ਸਾਡੇ ਲਈ ਉਹ ਵੱਡੀ ਗੱਲ ਆ। ਇਹ ਜਿਹੜੇ ਸਰਕਾਰ ਦੇ ਭਰੋਸੇ ਨੇ, ਸਰਕਾਰ ਨੇ ਸਾਡੇ ਨਾਲ ਗੱਲ ਕਰ ਲਈ, ਸਰਕਾਰ ਦਾ ਇੱਥੇ ਕੋਈ ਗੱਲ ਹੀ ਨਹੀਂ, ਸੈਂਕੜੇ ਵਾਰ ਇੱਥੇ ਆ ਲੋਕਲ ਜਿਹਾ ਥਾਣੇਦਾਰ ਹੁੰਦਾ, ਉਹ ਵੀ ਮਿੰਟ 'ਚ ਦੀ ਕਹਿੰਦਾ ਜੀ ਉੱਪਰੋਂ ਹੁਣ ਜੀ ਅਸੀਂ ਮਜਬੂਰ ਆ। ਸੋ ਇਸ ਤਰੀਕੇ ਦੇ ਸਾਰੇ ਜਿਹੜੇ ਚਰਚਾ ਵਾ, ਇਦਾਂ ਦੀ ਵਿਚਾਰ ਚਰਚਾ ਇਹ ਖੁੱਲ੍ਹ ਕੇ ਹੋਣੀ ਚਾਹੀਦੀ ਆ। ਗੱਲਬਾਤ ਕਰਨ ਤੋਂ ਨਾ ਹੀ ਭੱਜਣਾ ਚਾਹੀਦਾ, ਸਾਡੇ ਇਤਿਹਾਸ ਦਾ ਹਿੱਸਾ ਰਹੀ ਆ ਪਹਿਲੇ ਦਿਨ ਤੋਂ ਹੀ ਗੱਲਬਾਤ, ਪਰ ਗੱਲਬਾਤ ਆਪਦੀ ਕੌਮ ਦਾ ਭਰੋਸਾ ਗਵਾਉਣ ਵਾਲੀ ਸਥਿਤੀ ਵਿੱਚ ਨਾ ਲੈ ਕੇ ਆਉਣ ਜਿਹੜੇ ਮੀਡੀਏਟਰ ਨੇ। ਇੰਨੀਆਂ ਬੇਨਤੀਆਂ ਪ੍ਰਵਾਨ ਕਰਨਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।